ਨੂੰ ਲੈ ਕੇ ਜਿਸ ਮਾਮਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਉਹ ਸਾਡੇ ਸਾਰਿਆਂ ਦੇ ਨਾਲ ਹੀ ਜੁੜਦਾ ਹੈ। ਉਹ ਮਾਮਲਾ ਇਲੈਕਸ਼ਨਸ ਦਾ ਹੈ, ਉਹ ਮਾਮਲਾ ਵੋਟਾਂ ਦਾ ਹੈ। ਇੱਥੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਕਿ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ 2024 ਦੀਆਂ ਜਿਹੜੀਆਂ ਆਮ ਚੋਣਾਂ ਨੇ ਉਹ ਹੋਣ ਜਾ ਰਹੀਆਂ ਨੇ। ਉੱਥੋਂ ਦੇ ਮਾਹੌਲ ਦੇ ਬਾਰੇ ਗੱਲਬਾਤ ਕਰਾਂਗੇ ਕਿ ਕਿਹੋ ਜਿਹਾ ਮਾਹੌਲ ਹੈ, ਕਿਹਦੇ ਪੱਖੀ ਹੈ, ਕਿਵੇਂ ਹੈ। ਹਾਲਾਂਕਿ ਆਪਾਂ ਇਸ ਤੱਥ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਕਿ ਜਿਹੜਾ ਸਟੇਟ ਇੱਕ ਮੁਹਾਂਦਰਾ ਹੈ ਉੱਥੋਂ ਦਾ, ਉਹ ਐਂਟੀ ਮਿਨੋਰਿਟੀ ਰਿਹਾ ਤੇ ਹੈ ਵੀ ਹੈ ਤੇ ਉਹ ਸਾਰੀਆਂ ਚੀਜ਼ਾਂ ਨਾਲ-ਨਾਲ ਪੈਰਲਲ ਚੱਲਦੀਆਂ ਰਹਿੰਦੀਆਂ, ਸਾਰੇ ਐਲੀਗੇਸ਼ਨਸ। ਪਰ ਸ਼ੁਰੂਆਤ ਆਪਾਂ ਇੱਥੋਂ ਦੇ ਸਿਸਟਮ ਤੋਂ ਕਰਾਂਗੇ ਕਿਉਂਕਿ ਇੱਥੇ ਆਪਾਂ ਸਾਰੇ ਰਹਿੰਦੇ ਹਾਂ, ਆਪਣੀਆਂ ਜ਼ਿੰਦਗੀਆਂ, ਆਪਣੇ ਰੋਜ਼ਮर्रा ਦੀਆਂ ਲੋੜਾਂ, ਆਪਣੀਆਂ ਦਿੱਕਤਾਂ, ਪਰੇਸ਼ਾਨੀਆਂ, ਆਰਥਿਕ ਜੋ ਮੁਹਾਜ਼ ਤੇ ਆਪਣੇ ਸਾਹਮਣੇ ਚੁਣੌਤੀਆਂ ਨੇ, ਉਹ ਇੱਥੋਂ ਦੇ ਸਿਸਟਮ ਤੇ ਨਿਰਭਰ ਕਰਦੀਆਂ ਨੇ ਕਿ ਉਹਦਾ ਅਗਲਾ ਜਿਹੜਾ ਰੂਪ ਆ ਉਹ ਕਿਹੋ ਜਿਹਾ ਅਖਤਿਆਰ ਕਰਦਾ ਹੈ। ਤਾਂ ਨਾਲ ਜੁੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਇੱਥੋਂ ਦੇ ਇਲੈਕਸ਼ਨਸ ਦੇ ਬਾਰੇ ਚਰਚਾ। ਰਾਜਕਰਮਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ, ਜੀ। ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ। ਜੀ, ਜੀ। ਤੇ ਬਿਲਕੁਲ ਜਿਵੇਂ ਆਪਾਂ ਦੇਖਦੇ ਹਾਂ ਵੀ ਇੱਥੇ ਵੀ ਜਿੱਦਾਂ ਇਲੈਕਸ਼ਨ ਆ 2024 'ਚ ਜੀ। ਕੌਣ ਵੋਟ ਪਾ ਸਕਦਾ, ਕੌਣ ਵੋਟ ਪਾ ਰਿਹਾ ਹੈਗਾ ਹੂੰ। ਤੇ ਕਿਹੜੇ ਇਸ਼ੂਜ਼ ਚੱਲ ਰਹੇ ਆ, ਉਸ ਦੇ ਉੱਤੇ ਜਿਹੜੀ ਆਪਾਂ ਥੋੜੇ ਇਸ਼ੂਜ਼ ਨੂੰ ਰੱਖਾਂਗੇ। ਕੱਲੇ ਇਸ਼ੂਜ਼ ਦੇ ਉੱਤੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ, ਕਰਦੇ ਰਹਾਂਗੇ। ਪਰ ਕਿਹੜਾ ਪਿੜ ਇਸ ਟਾਈਮ ਵੱਜ ਰਿਹਾ ਆ, ਉਸ ਨੂੰ ਲੈ ਕੇ ਜਿਹੜੀ ਉਹ ਚਰਚਾ ਜਿਹੜੀ ਉਹ ਕਰਦੇ ਆ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਇੰਪੋਰਟੈਂਟ ਹੁੰਦਾ ਆ ਕੁਛ ਵੀ ਜਦੋਂ ਵੀ ਇਲੈਕਸ਼ਨਾਂ ਆਉਂਦੀਆਂ। ਦੇਖੋ 2 ਵਾਰੀ ਇਲੈਕਸ਼ਨਾਂ ਆਉਂਦੀਆਂ ਹਾਂਜੀ। ਅਮਰੀਕਾ ਦੇ ਵਿੱਚ, ਜਿਹੜੀਆਂ ਫੈਡਰਲ ਪੱਧਰ ਦੇ ਉੱਤੇ ਹੁੰਦੀਆਂ। ਇੱਕ ਹੁੰਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸਾਈਕਲ, ਜਿਹੜੀ ਹਰ 4 ਵਰੇ ਆਉਂਦੀ ਆ, ਤੇ ਇੱਕ ਜਿਹੜੀ ਹੁੰਦੀ ਹੈ ਕੱਲੀ ਉੱਥੇ ਦੀ ਕਾਂਗਰਸ ਵੂਮਨ ਵਾਲੀ ਜਿਹੜੀ ਇਲੈਕਸ਼ਨ ਆ, ਵੀ ਉਹਦੇ ਵਿੱਚ ਜਿਹੜੀ ਆਉਂਦੀ ਉਹ ਹਰ 2 ਸਾਲ ਬਾਅਦ ਹੁੰਦੀ ਆ। ਇੱਕ ਵਾਰੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸਾਈਕਲ 'ਚ ਹੁੰਦੀ ਆ ਤੇ ਇੱਕ ਮਿਡ ਟਰਮ ਇਲੈਕਸ਼ਨਸ ਜਿਸ ਨੂੰ ਆਖਿਆ ਜਾਂਦਾ ਵੀ ਉਹ ਜਿਹੜੀਆਂ ਆਉਂਦੀਆਂ। ਮਿਡ ਟਰਮ ਵਾਲੀਆਂ 2022 ਦੇ ਵਿੱਚ ਹੋ ਹਟੀਆਂ, ਹੁਣ 2024 ਦੇ ਵਿੱਚ ਇਲੈਕਸ਼ਨ ਈਅਰ ਆ। ਅਜੇ ਹੁਣ ਤਾਂ ਕਿੰਨੀਆਂ ਇਲੈਕਸ਼ਨਾਂ ਜਿਹੜੀਆਂ ਉਹ ਦੇਖ ਲਈਆਂ। ਅਜੇ ਲੱਗ ਰਿਹਾ ਵੀ ਅਜੇ ਥੋੜੇ ਦਿਨ ਪਹਿਲੋਂ ਦੀਆਂ ਹੀ ਗੱਲਾਂ ਸੀਗੀਆਂ ਵੀ ਇਲੈਕਸ਼ਨਾਂ ਦੇ ਨਤੀਜੇ ਆ ਕੇ ਹਟੇ ਆ। ਵੀ ਜਦੋਂ ਬਾਈਡਨ ਹੁਣਾਂ ਦੇ ਤੇ ਟਰੰਪ ਹੁਣਾਂ ਦਾ ਮੁਕਾਬਲਾ ਸੀਗਾ 2020 ਦਾ, ਉਹਦੇ ਰਿਜ਼ਲਟ ਆ ਕੇ ਹਟੇ ਆ। ਜੋ ਗਹਿਮੀ ਉਸ ਤੋਂ ਬਾਅਦ ਦੇ ਵਿੱਚ ਹੋਈ ਆ ਵੀ ਉਹਦੀਆਂ ਏਦਾਂ ਲੱਗਦਾ ਵੀ ਜੇ ਗੱਲਾਂ ਬਾਤਾਂ ਸ਼ੁਰੂ ਹੋਈਆਂ ਸੀ, ਪਰ ਉਹ ਸਾਰੇ ਮਾਮਲੇ ਨੂੰ 3 ਸਾਲ ਹੋ ਗਏ। ਜਸਟ ਇਮੈਜਿਨ ਵੀ 3 ਸਾਲ ਹੋ ਗਏ। 6 ਜਨਵਰੀ ਉਹ ਦਿਨ ਆਉਣ ਵਾਲਾ ਹੈ ਜਦੋਂ ਸਾਰਾ ਰੌਲਾ ਰੱਪਾ ਚਰਮ ਸੀਮਾ ਦੇ ਉੱਤੇ ਜਿਹੜਾ ਉਹ ਸੀਗਾ, ਜਦੋਂ ਕਹਿੰਦੇ ਵੀ ਕੈਪੀਟਲ ਦੇ ਉੱਤੇ ਹਮਲਾ ਹੋਇਆ ਆ ਤੇ ਉਹ ਸਾਰਾ ਹਿੰਸਾ ਜਿਹੜੀ ਉਹ ਹੋਈ ਆ। ਟਰੰਪ ਹੁਣੀ ਪੂਰੇ ਮਾਮਲੇ ਦੇ ਵਿੱਚ ਚੰਗੇ ਤੱਤੇ ਪਾਣੀ 'ਚ ਅਜੇ ਤੱਕ ਜਿਹੜੇ ਉਸ ਤੋਂ ਚੱਲ ਰਹੇ 3 ਸਾਲ ਹੋ ਗਏ ਆ ਉਸ ਪੂਰੇ ਨੂੰ। ਅਜੇ ਉਸ ਤੋਂ ਪਹਿਲਾਂ ਮੈਨੂੰ ਯਾਦ ਆ, ਮੈਨੂੰ ਇੱਥੇ ਮੇਰੀਆਂ ਤੀਸਰੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਉਹ ਮੈਂ ਦੇਖ ਰਿਹਾ, ਮਿਟ ਰੋਮਨੀ ਤੇ ਓਬਾਮਾ। ਠੀਕ ਹੈ ਜੀ। ਉਦੋਂ ਇੱਕ ਜਿਹੜੀ ਇਲੈਕਸ਼ਨ ਜਿਹੜੀ ਉਹ ਦੇਖੀ ਸੀਗੀ, ਫਿਰ ਜਿਹੜੀ ਉਹ 12 'ਚ ਆਈ ਸੀ, ਫਿਰ 16 ਦੇ ਵਿੱਚ ਕਲਿੰਟਨ ਤੇ ਟਰੰਪ ਬਣਾ ਲਈ, ਤੇ ਤੀਜੀ ਜਿਹੜੀ ਬਾਈਡਨ ਤੇ ਟਰੰਪ ਬਣਾ ਦੀ, ਚੌਥੀ ਪਤਾ ਨਹੀਂ ਹੁਣ ਕਿਹੜੀ ਆ ਇਹਦੇ ਵਿੱਚ ਹੋਣੀ। ਪਰ ਹਾਲ ਦੀ ਘੜੀ ਅੰਦਾਜ਼ਾ ਇਹੀ ਲੱਗ ਰਿਹਾ, ਅੰਦੇਸ਼ਾ ਇਹੀ ਆ ਰਿਹਾ ਆ, ਕਿਆਸ ਰਹੀਆਂ ਇਹੀ ਆ ਵੀ ਫਿਰ ਇੱਕ ਵਾਰੀ ਬਾਈਡਨ ਵਰਸਸ ਟਰੰਪ ਜਿਹੜਾ ਉਹ ਆਪਾਂ ਨੂੰ ਰੀਮੈਚ ਜਿਹੜਾ ਉਹ ਮੁੜ ਦੁਬਾਰਾ ਮੈਚ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈਗਾ ਆ। ਕਾਫੀ ਇਸ਼ੂਜ਼ ਨੇ ਇਹਨਾਂ ਦੇ ਵਿੱਚ। ਜੇ ਆਪਾਂ ਉੱਤੋਂ ਪੰਛੀ ਝਾਤ ਇਸ ਦੀ ਕਰੀਏ ਤਾਂ ਇੱਕ ਦਾ ਜਿਹੜਾ ਮਾਮਲਾ ਅੱਜ ਹੀ ਇੱਕ ਆਇਓਵਾ ਦੇ ਵਿੱਚ ਹੋ ਕੇ ਹਟਿਆ, ਸ਼ੂਟਿੰਗ ਹੋਈ ਇੱਕ ਵਾਰੀ ਫਿਰ ਸਕੂਲ ਦੇ ਵਿੱਚ ਜਿਹੜੀ ਉਹ ਸ਼ੂਟਿੰਗ ਹੋਈ ਆ। 6th ਗ੍ਰੇਡਰ ਉਸ ਦੀ ਮੌਤ ਹੋਈ ਆ, 5 ਜਾਣੇ ਜਿਹੜੇ ਉਹ ਜ਼ਖਮੀ ਹੋਏ ਆ। ਨਿਆਣਿਆਂ ਦੇ ਵਿੱਚ, ਇੰਨੀ ਛੋਟੀ ਉਮਰ ਦੇ ਨਿਆਣਿਆਂ ਦੇ ਵਿੱਚ ਹਿੰਸਕ ਪ੍ਰਵਿਰਤੀ ਦਾ ਵਾਧਾ ਜਿਹੜਾ ਹੋਣਾ, ਤੇ ਮਾਸ ਸ਼ੂਟਿੰਗਸ ਤੇ ਗਨ ਕੰਟਰੋਲ ਤੇ ਗਨ ਵਾਇਲੈਂਸ, ਇਹ ਸਾਰੇ ਮੁੱਦਿਆਂ ਦੇ ਆਲੇ ਦੁਆਲੇ ਹਮੇਸ਼ਾ ਇਲੈਕਸ਼ਨ ਦੇ ਵਿੱਚ ਇੱਕ ਅਹਿਮ ਸਵਾਲ ਜਿਹੜਾ ਉਹ ਰਹਿੰਦਾ ਹੈ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ। ਤੇ ਫਿਰ ਆਪਾਂ ਜਿਹੜਾ ਉਹ ਦੇਖਦੇ ਹਾਂ ਦੂਜੇ ਪਾਸੇ ਇੱਕ ਟਰੰਪ ਹੁਣਾਂ ਦੀ ਐਲੀਜੀਬਿਲਿਟੀ ਨੂੰ ਲੈ ਕੇ ਉਹ ਵੀ ਹੁਣ ਇਲੈਕਸ਼ਨ ਇਸ਼ੂ ਬਣ ਗਿਆ ਵੀ ਟਰੰਪ ਹੁਣੀ ਯੋਗ ਆ, ਅਯੋਗ ਆ, ਉਹਨਾਂ ਨੇ ਇਨਸਰੈਕਸ਼ਨ ਦੇ ਵਿੱਚ ਹਿੱਸਾ ਲਿਆ ਨਹੀਂ ਲਿਆ, ਉਹ ਸਵਾਲ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹ ਹੋਰ ਸੋਚਦੇ ਆ, ਜਿਹੜੇ ਅਗੇਂਸਟ ਵਾਲੇ ਆ ਉਹ ਹੋਰ ਸੋਚ ਰੱਖਦੇ ਆ। ਉਹ ਇੱਕ ਇਸ਼ੂ ਆ ਜਿਸ ਨੂੰ ਇਸ ਟਾਈਮ ਬਹੁਤ ਸਾਰੇ ਲੋਕ ਦੇਖ ਰਹੇ ਆ। ਕਈਆਂ ਦੇ ਲਈ ਇਹ ਇਸ਼ੂ ਆ, ਕਈਆਂ ਦੇ ਲਈ ਨੌਨ ਇਸ਼ੂ ਵੀ ਹੁੰਦਾ ਆ। ਉਹ ਕਹਿੰਦਾ ਵੀ ਡਜ਼ਨਟ ਮੈਟਰ ਵੀ ਉਹ ਉਹਦੇ ਵਿੱਚ ਸੀਗੇ ਨਹੀਂ ਸੀਗੇ, ਜੇ ਪਸੰਦ ਕਰਨ ਵਾਲੇ ਉਹਨਾਂ ਦੇ ਲਈ ਉਹ ਕੋਈ ਇਸ਼ੂ ਜਿਹੜਾ ਉਹ ਹੈ ਹੀ ਨਹੀਂ ਵੀ ਉਹਨਾਂ ਨੇ ਨਤੀਜੇ ਬਦਲਣ ਦੀ ਕੋਸ਼ਿਸ਼ ਕੀਤੀ ਆ ਨਹੀਂ ਕੀਤੀ ਆ, ਡਜ਼ਨਟ ਮੈਟਰ ਟੂ ਦੈਮ। ਤੇ ਇੱਕ ਉਹ ਆ ਫਿਰ ਇਮੀਗ੍ਰੇਸ਼ਨ ਦਾ ਇਸ ਟਾਈਮ
ਉਹ ਬੜਾ ਹੌਟ ਟੌਪਿਕ ਇਸ ਟਾਈਮ ਬਣਿਆ ਪਿਆ ਆ ਵੀ ਸਦਰਨ ਬਾਰਡਰ ਦੇ ਉੱਤੇ ਜੋ ਹੋ ਰਿਹਾ ਆ ਹਾਂਜੀ ਉਸ ਨੂੰ ਲੈ ਕੇ ਕਾਰਵਾਂ ਜਿਹੜੇ ਉਹ ਜੋ Enter ਆ ਹੋ ਰਹੇ ਰਹੇ ਆ ਆ, ਹਾਂਜੀ ਐਂਟਰ ਹੋ ਰਹੇ ਆ, ਜਿੱਦਾਂ ਦੀਆਂ ਵੀਡੀਓਜ਼ ਆ ਰਹੀਆਂ ਆ ਦਰਿਆ ਪਾਰ ਕਰਦੇ ਹੋਏ ਕੰਡਿਆਲੀਆਂ ਤਾਰਾਂ ਜਾਂ ਜਿਹੜੇ ਫੈਂਸ ਆ ਉਸ ਨੂੰ ਲੈ ਕੇ ਸਟੇਟ ਦਾ ਤੇ ਫੈਡਰਲ ਲੈਵਲ ਦੇ ਉੱਤੇ ਆਪਣੇ ਜਿਹੜੇ ਸਿੰਘ ਉਹ ਵੱਖਰੇ ਜੀ ਫਸੇ ਹੋਏ ਆ, ਉਹਨਾਂ ਦਾ ਇਮੀਗ੍ਰੇਸ਼ਨ ਦੇ ਉੱਤੇ ਕਿੱਦਾਂ ਦਾ ਜਿਹੜਾ ਚੱਲ ਰਿਹਾ ਉਹ ਇੱਕ ਇਸ਼ੂ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ 2020 ਦੇ ਵਿੱਚ ਵੀ ਇਹ ਇਸ਼ੂ ਜਿਹੜਾ ਰਿਹਾ 2016 ਦੇ ਵਿੱਚ ਇੱਕ ਅਹਿਮ ਇਸ਼ੂ ਦੇ ਤੌਰ ਤੇ ਸੀਗਾ ਹਾਂਜੀ 2020 ਦੇ ਵਿੱਚ ਟਰੰਪ ਹੁਣਾਂ ਨੇ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ 16 'ਚ ਸੀਗਾ ਕੀ ਕੀਪ ਅਮਰੀਕਾ ਗ੍ਰੇਟ ਜਿਹੜਾ ਉਹਨਾਂ ਦਾ 2020 ਸੀਗਾ ਤੇ ਹੁਣ 2024 ਦੇ ਵਿੱਚ ਫਿਰ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਜਿਹੜੇ ਨਾਅਰੇ ਵੱਲ ਨੂੰ ਜਿਹੜਾ ਉਹ ਜਾ ਰਹੇ ਹੈਗੇ ਆ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਚੱਲ ਰਹੀਆਂ 2016 ਚ ਇੱਕ ਬਹੁਤ ਅਹਿਮ ਇਸ਼ੂ ਸੀਗਾ ਇਮੀਗ੍ਰੇਸ਼ਨ ਦਾ 2020 ਚ ਥੋੜਾ ਜਿਹਾ ਠੱਲ ਪਈ ਸੀਗੀ ਤੇ ਪਰ ਹੁਣ 2024 ਦੇ ਵਿੱਚ ਇੱਕ ਵਾਰੀ ਫੇਰ ਇੱਕ ਬਹੁਤ ਵੱਡੇ ਇਸ਼ੂ ਦੇ ਤੌਰ ਦੇ ਉੱਤੇ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਆ ਉਹ ਉੱਭਰ ਕੇ ਜਿਹੜਾ ਉਹ ਸਾਹਮਣੇ ਆਇਆ ਕੋਵਿਡ ਦੇ ਦੌਰਾਨ ਕੋਵਿਡ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਐਂਟਰੀ ਹੋਈ ਆ ਉਸ ਦੇ ਉੱਤੇ ਜਿਹੜੇ ਰਾਈਟ ਵਿੰਗ ਆ ਰਿਪਬਲਿਕਨਸ ਆ ਉਹਨਾਂ ਨੇ ਕਾਫੀ ਜਿਹੜਾ ਉਸ ਦੇ ਉੱਤੇ ਕਹਿ ਲਓ ਵੀ ਉਸ ਇਸ਼ੂ ਨੂੰ ਜਿਹੜਾ ਉਹ ਚੱਕਿਆ ਆ ਡੈਮੋਕ੍ਰੇਟਸ ਨੂੰ ਵੀ ਇਸ ਇਸ਼ੂ ਦਾ ਸੇਕ ਜਿਹੜਾ ਉਹ ਲੱਗਿਆ ਆ ਲੱਗ ਰਿਹਾ ਆ ਜੋ ਕਿ ਉਹਨਾਂ ਦੇ ਹੁਣ ਪਤਾ ਲੱਗ ਰਿਹਾ ਉਹਨਾਂ ਦੀਆਂ ਗੱਲਾਂ ਚੋਂ ਵੀ ਪਤਾ ਲੱਗ ਰਿਹਾ ਤੇ ਪ੍ਰੈਜ਼ੀਡੈਂਟ ਜਿਹੜਾ ਹੈਗੇ ਨੇ ਇਸ ਟਾਈਮ ਬਾਈਡਨ ਉਹਨਾਂ ਦੇ ਵੀ ਜਿਹੜੇ ਇਸ਼ੂਜ਼ ਦੇ ਉੱਤੇ ਜੇ ਉਹ ਕਾਰਵਾਈਆਂ ਕਰ ਰਹੇ ਆ ਜਾਂ ਬਿਆਨ ਆ ਰਹੇ ਆ ਉਸ ਨੂੰ ਲੈ ਕੇ ਜਿਹੜਾ ਲੱਗ ਰਿਹਾ ਵੀ ਬਹੁਤ ਇੱਕ ਇਸ਼ੂ ਇਸ ਅਹਿਮ ਤੌਰ ਦੇ ਉੱਤੇ ਚੱਲ ਰਿਹਾ ਤੇ ਫਿਰ ਮੈਨੂੰ ਲੱਗਦਾ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਇਸ਼ੂ ਨਾਲ ਦੇ ਨਾਲ ਇਮੀਗ੍ਰੇਸ਼ਨ ਦੀ ਇਕਨੋਮੀ ਦਾ ਜਿਹੜਾ ਇਸ਼ੂ ਆ ਉਹ ਇਸ ਟਾਈਮ ਲੋਕਾਂ ਦੇ ਲਈ ਬਹੁਤ ਅਹਿਮ ਤੌਰ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ ਤੇ ਬਾਕੀ ਆਪਾਂ ਸਰੋਤਿਆਂ ਤੋਂ ਵੀ ਪੁੱਛਦੇ ਹਾਂ ਵੀ ਤੁਹਾਡੇ ਲਈ ਕਿਹੜਾ ਤੁਹਾਨੂੰ ਲੱਗਦਾ ਆ ਵੀ ਇਸ ਵਾਰ ਦੀਆਂ ਇਲੈਕਸ਼ਨਾਂ ਤੁਸੀਂ ਕਿਸ ਇਸ਼ੂ ਨੂੰ ਲੈ ਕੇ ਵੋਟ ਪਾਓਗੇ ਹਾਂ ਕਿਹੜੇ ਇਸ਼ੂ ਨੂੰ ਲੈ ਕੇ ਇਹ ਇੱਕ ਚੀਜ਼ ਗਈ ਆ ਵੀ ਜਿਹੜੇ ਵੋਟਰ ਹੁੰਦੇ ਆ ਨਾ ਜ਼ਿਆਦਾਤਰ ਉਹ ਜ਼ਿਆਦਾਤਰ ਮੈਜੋਰਟੀ ਦੇ ਵਿੱਚ ਵਨ ਇਸ਼ੂ ਵੋਟਰ ਹੁੰਦੇ ਆ ਉਹਦਾ ਕੀ ਮਤਲਬ ਆ ਵਨ ਇਸ਼ੂ ਵੀ ਕਿਸੇ ਨੇ ਸਿਰਫ ਇਮੀਗ੍ਰੇਸ਼ਨ ਦੇ ਆਧਾਰ ਦੇ ਉੱਤੇ ਫੈਸਲਾ ਲੈਣਾ ਆ ਕਿਸੇ ਨੇ ਇਕੱਲਾ ਇਕਨੋਮੀ ਦੇ ਆਧਾਰ ਦੇ ਉੱਤੇ ਫੈਸਲਾ ਲੈਣਾ ਬਾਕੀ ਚੀਜ਼ਾਂ ਉਹ ਸਹੀ ਕਰਦਾ ਗਲਤ ਕਰਦਾ ਉਹ ਨਹੀਂ ਆ ਉਹਨੂੰ ਇਹ ਵੀ ਮੇਰਾ ਜਿਹੜਾ ਕੈਂਡੀਡੇਟ ਜਿਹੜੇ ਉਹ ਹੱਕ ਦੇ ਵਿੱਚ ਆ ਉਹਦਾ ਕੀ ਸਟਾਂਸ ਆ ਮੇਰੇ ਜਿਹੜੇ ਮੇਨ ਸਭ ਤੋਂ ਦਿਲ ਦੇ ਜਿਹੜੇ ਕਰੀਬ ਇਸ਼ੂ ਆ ਉਸ ਨੂੰ ਜਿਹੜਾ ਉਹ ਲੈ ਕੇ ਇਹ ਪਰ ਇਹ ਆ ਵੀ ਇਹਨਾਂ ਸਾਰੀਆਂ ਮਸਲਿਆਂ ਦੇ ਵਿੱਚ ਇਹ ਆ ਵੀ ਹਾਂ ਵੋਟ ਤੁਸੀਂ ਜਿਹਨੂੰ ਮਰਜ਼ੀ ਪਾ ਰਹੇ ਆ ਦੈਟ ਇਜ਼ ਫਾਈਨ ਉਹ ਇਸ਼ੂ ਦੇ ਆਧਾਰ ਦੇ ਉੱਤੇ ਜਿਹੜਾ ਤੁਹਾਡੇ ਵਿਊ ਪੁਆਇੰਟ ਦੇ ਨਾਲ ਮਿਲਦਾ ਹੈ ਤੁਸੀਂ ਉਸ ਨੂੰ ਵੋਟ ਪਾ ਦਿੰਨੇ ਆ ਦੈਟ ਇਜ਼ ਓਕੇ ਪਰ ਇਹ ਵੀ ਵੋਟ ਪਾਉਣੀ ਜ਼ਰੂਰੀ ਆ ਇਹ ਸਾਰੇ ਕਾਸੇ ਦੇ ਵਿੱਚ ਭਾਗ ਲੈਣਾ ਜਿਹੜਾ ਉਹ ਅੱਤ ਜ਼ਰੂਰੀ ਆ ਉਹ ਇੰਪੋਰਟੈਂਟ ਆ ਤੇ ਭਾਈ ਜਿਹੜਾ ਵੀ 18 ਤੋਂ ਉੱਤੇ ਹੈਗਾ ਆ ਅਮਰੀਕਾ ਦੇ ਵਿੱਚ ਤੇ ਇਲੈਕਸ਼ਨ ਡੇ ਵਾਲੇ ਦਿਨ 18 ਸਾਲ ਦਾ ਜਾਂ 18 ਸਾਲ ਤੋਂ ਉੱਤੇ ਆ ਤਾਂ ਉਹ ਵੋਟ ਦੇ ਲਈ ਰਜਿਸਟਰ ਕਰਕੇ ਯੂਐਸ ਦਾ ਸਿਟੀਜ਼ਨ ਹੋਣਾ ਜ਼ਰੂਰੀ ਆ ਤੇ ਉਸ ਦਿਨ ਜਿਹੜਾ ਉਹ ਵੋਟ ਪਾ ਸਕਦੇ ਆ ਇਲੈਕਸ਼ਨ ਡੇ ਵਾਲੇ ਦਿਨ ਉਹ 18 ਦੇ ਜਾਂ 18 ਤੋਂ ਉੱਤੇ ਜਿਹੜੇ ਉਹ ਹੋਣੇ ਚਾਹੀਦੇ ਆ ਫਿਰ ਉਹ ਐਲੀਜੀਬਲ ਆ ਜ਼ਿਆਦਾ ਔਖੀ ਚੀਜ਼ ਨਹੀਂ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੱਖੀ ਗਈਆਂ ਪਰ ਅਫਸੋਸ ਦੇ ਨਾਲ ਅਮਰੀਕਾ ਦੇ ਵਿੱਚ ਜਿਹੜੀ ਕਈ ਥਾਵਾਂ ਦੇ ਉੱਤੇ ਉਦਾਹਰਨਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਬਹੁਤ ਘੱਟ ਲੋਕ ਜਿਹੜੇ ਉਹ ਵੋਟ ਪਾਉਂਦੇ ਟਰਨ ਆਊਟ ਬਹੁਤ ਘੱਟ ਹੁੰਦਾ ਆ ਤੇ ਇਹ ਕਿਤੇ ਨਾ ਕਿਤੇ ਜਿਹੜੀ ਉਹ ਪਿੱਛੇ ਆ ਮੰਗ ਕਰਦੇ ਆ ਕਈ ਲੋਕ ਵੀ ਭਾਈ ਵੋਟਿੰਗ ਡੇ ਵਾਲੇ ਦਿਨ ਨੂੰ ਛੁੱਟੀ ਐਲਾਨੀ ਜਾਵੇ ਤਾਂ ਜੋ ਵੀ ਵੋਟ ਪਾਉਣ ਦੇ ਲਈ ਸਖਾਲਤਾ ਹੋਵੇ ਪਰ ਇਹ ਵੀ ਨਾਲ ਦੱਸਦੇ ਜਾਈਏ ਵੀ ਕੋਈ ਤੁਹਾਨੂੰ ਵੋਟ ਪਾਉਣ ਤੋਂ ਰੋਕ ਨਹੀਂ ਸਕਦਾ ਕੋਈ ਕੰਪਨੀ ਵਾਲੇ ਜੇ ਕਹਿੰਦਾ ਵੀ ਮੈਂ ਵੋਟ ਪਾਉਣ ਦੇ ਲਈ ਜਾਣਾ ਤੇ ਉਹਨਾਂ ਨੂੰ ਸਮਾਂ ਉਹਦੇ ਲਈ ਅਲਾਉ ਕਰਨਾ ਪੈਣਾ ਆ ਪਰ ਨਾਲ ਦੇ ਨਾਲ ਬਹੁਤ ਸਾਰੇ ਸੂਬਿਆਂ ਦੇ ਵਿੱਚ ਅਰਲੀ ਵੋਟਿੰਗ ਦੀ ਜਿਹੜੀ ਆ ਉਹ ਵੀ ਸੁਵਿਧਾ ਹੈਗੀ ਆ ਬੈਲਟ ਜਿਹੜਾ ਉਹ ਘਰੇ ਆ ਜਾਂਦਾ ਭਰ ਕੇ ਜਿਹੜਾ ਉਹ ਤੁਸੀਂ ਘੱਲ ਸਕਦੇ ਆ ਜਾਂ ਉਹ ਪਹਿਲੋਂ ਹੀ ਘੱਲ ਸਕਦੇ ਆ ਜਾਂ ਸੇਮ ਡੇ ਵੀ ਜਿਹੜਾ ਉਸ ਨੂੰ ਤੁਸੀਂ ਕਰ ਸਕਦੇ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਚੱਲ ਰਹੀਆਂ ਆ ਸੋ ਇਹ ਜਿਹੜੇ ਇਸ਼ੂਜ਼ ਦੇ ਵਿੱਚ ਨਾਲ ਜਿਹੜੀ ਇਸ ਟਾਈਮ ਲੜਾਈਆਂ ਲੱਗੀਆਂ ਫੋਰਨ ਪਾਲਿਸੀ ਜਿਹੜੀ ਉਹ ਕਿੱਦਾਂ ਦੀ ਜਿਹੜੀ ਉਹ ਹੋਵੇ ਉਹ ਕੈਂਡੀਡੇਟਸ ਜਿਹੜੇ ਉਹ ਦੇਖ ਰਹੇ ਆ ਅਬੋਰਸ਼ਨ ਦਾ ਬਹੁਤ ਵੱਡਾ ਜਿਹੜਾ ਇਸ ਵਾਰ ਮੁੱਦਾ ਰਿਹਾ ਰੀਪਰੋਡਕਟਿਵ ਰਾਈਟਸ ਨੂੰ ਲੈ ਕੇ ਜਿਹੜੀਆਂ ਔਰਤਾਂ ਦੇ ਵਿੱਚ ਓਬਵੀਅਸਲੀ ਦੋਨੋਂ ਤਰਫੋਂ ਕਈ ਕਹਿੰਦੇ ਵੀ ਅਬੋਰਸ਼ਨ ਦਾ ਹੱਕ ਸਾਨੂੰ ਹੋਣਾ ਚਾਹੀਦਾ ਤੇ ਦੂਜੇ ਕਹਿੰਦੇ ਵੀ ਨਹੀਂ ਰੱਬ ਦਾ ਜੀ ਆ ਇਹਦੀ ਅਬੋਰਸ਼ਨ ਵਾਲਾ ਕੋਈ ਤੁੱਕ ਹੀ ਨਹੀਂ ਬਣਦੀ ਇਹਦੇ ਵਿੱਚ ਹੋਣੀ ਜਿਹੜੀ ਇਹ ਚੀਜ਼ ਨਹੀਂ ਚਾਹੀਦੀ ਅਬੋਰਸ਼ਨ ਤੇ ਟੋਟਲ ਬੈਨ ਜਿਹੜਾ ਉਹ ਹੋਣਾ ਚਾਹੀਦਾ ਆ ਸੋ ਉਹ ਸਾਰਾ ਇਸ਼ੂਜ਼ ਜਿਹੜੇ ਇਸ ਟਾਈਮ
ਬਣੇ ਪਏ ਆ। ਬਾਕੀ ਕਲਾਈਮੇਟ ਨੂੰ ਲੈ ਕੇ ਵੀ ਕਰਦੇ ਨੇ, ਉਹਦਾ ਤੇ ਸਿੱਧਾ ਹੀ ਆ। ਲੈਫਟ ਐਂਡ ਰਾਈਟ ਵਾਲੇ ਜਿਹੜੀਆਂ ਦੋਨੋਂ ਡੈਮੋਕ੍ਰੇਟ ਤੇ ਰਿਪਬਲਿਕਨ ਪਾਰਟੀ ਦੇ ਉਲਟ ਵਿਚਾਰਧਾਰਾਵਾਂ ਉਹਦੇ ਵਿੱਚ ਦੋਨੋਂ ਚੱਲਦੀਆਂ। ਇੱਕ ਕਹਿੰਦੇ ਵੀ ਬਹੁਤ ਜ਼ਿਆਦਾ ਆ, ਇੱਕ ਕਹਿੰਦੇ ਵੀ ਹੈ ਨਹੀਂ ਆ, ਇੱਕ ਹੋਕਸ ਆ, ਐਵੇਂ ਜਾਣਬੁੱਝ ਕੇ ਚੀਜ਼ ਫਲਾਈ ਹੋਈ ਆ। ਪਰ ਇਹ ਸਾਰੇ ਇਸ਼ੂਜ਼ ਜਿਹੜੇ ਆਪਾਂ ਦੇਖ ਰਹੇ ਹਾਂ ਵੀ ਇਸ ਵਾਰ ਅਹਿਮ ਜਿਹੜੇ ਉਹ ਰਹਿਣਗੇ। ਬਿਲਕੁਲ। ਇੱਕ ਦੂਜੇ ਜਿਹੜੀ ਜੇਬ ਆ ਨਾ ਬੰਦੇ ਦੀ, ਜਿਹੜੀ ਇਕੋਨਮੀ ਆ ਦੇਸ਼ ਦੀ, ਉਹ ਬਹੁਤ ਚੀਜ਼ਾਂ ਨੂੰ ਤੈਅ ਕਰਦੀ ਹੈ। ਮੰਨ ਲਓ ਇਮੀਗ੍ਰੇਸ਼ਨ ਦਾ ਮਾਮਲਾ ਹੈ, ਕੁਝ ਲੋਕਾਂ ਨੂੰ ਲੱਗਦਾ ਹੈ ਕਿ ਪਹਿਲੇ ਹੀ ਦੇਸ਼ ਦੇ ਵਿੱਚ ਤਾਂ ਰੁਜ਼ਗਾਰ ਨਹੀਂ ਮਿਲ ਰਿਹਾ, ਮੰਦਾ ਹੈ, ਤੇ ਹੋਰ ਲੋਕ ਆ ਰਹੇ ਨੇ। ਕਿਉਂ ਆ ਰਹੇ ਨੇ? ਉਹ ਵਿਰੋਧ ਕਰਦੇ ਨੇ ਇਸ ਚੀਜ਼ ਦਾ। ਉਹ ਕਹਿੰਦੇ ਵੀ ਸਾਡੀਆਂ ਜੌਬਸ ਜਾ ਰਹੀਆਂ, ਸਾਡੇ ਵੀ ਸਿਸਟਮ ਖਰਾਬ ਹੋ ਰਿਹਾ, ਸਿਸਟਮ ਖਰਾਬ ਹੋ ਰਿਹਾ। ਉਹ ਕਈਆਂ ਦਾ ਵਿੱਚ ਇਹ ਕਹਿਣਾ ਵੀ ਕ੍ਰਿਮੀਨਲ, ਗੈਂਗਸਟਰ, ਹੋਰ ਪਤਾ ਨਹੀਂ ਕਿੱਦਾਂ ਦੇ ਜਿਹੜੇ ਅਪਰਾਧੀ ਆ ਉਹ ਆ ਰਹੇ ਆ। ਦੂਜੇ ਜਿਹੜੇ ਹੱਕ ਵਾਲੇ ਉਹ ਕਹਿੰਦੇ ਵੀ ਜਿੱਦਾਂ ਅਸੀਂ ਆਏ ਆ, ਵੀ ਜੇ ਸਾਨੂੰ ਮੌਕਾ ਮਿਲਿਆ ਆ ਵੀ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਸਾਰੇ ਹੀ ਉਹੀ ਆ, ਵੀ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਹੀ ਮਾੜਾ ਆਖੀ ਜਾਓ। ਅਮਰੀਕਾ ਵਸਿਆ ਇਮੀਗ੍ਰੈਂਟਸ ਦੇ ਨਾਲ ਜਿਹੜਾ ਉਹ ਹੈਗਾ ਆ। ਸੋ ਇਹ ਵਿਚਾਰਧਾਰਾਵਾਂ ਜਿਹੜੀਆਂ ਇਹ ਚੱਲਦੀਆਂ, ਟਕਰਾਅ ਤਾਂ ਚੱਲਦੇ ਰਹਿੰਦੇ, ਇਹ ਤਾਂ ਹੁੰਦਾ ਹੀ ਆ। ਹਾਂਜੀ। ਦੂਜੀ ਗੱਲ ਇਹ ਹੈ ਕਿ ਜੇ ਇੱਕ ਰਾਜ ਕਰਮਜੀਤ ਸਿੰਘ ਜੀ ਗੱਲ ਹੋਰ ਵੀ ਹੈ ਨਾ, ਕਿ ਜਦੋਂ ਪੈਸਾ ਬਣ ਰਿਹਾ ਹੁੰਦਾ ਨਾ, ਜਦੋਂ ਸਾਰਾ ਕੁਝ ਸੈੱਟ ਹੁੰਦਾ, ਉਦੋਂ ਬੰਦਾ ਫਿਰ ਇਹਨਾਂ ਚੀਜ਼ਾਂ ਨੂੰ ਤਵੱਜੋ ਨਹੀਂ ਦਿੰਦਾ। ਪਰ ਜਦੋਂ ਉਹਨੂੰ ਲੱਗਦਾ ਕਿ ਮੇਰਾ ਮੌਕਾ ਜਾ ਰਿਹਾ, ਜਾਂ ਮੈਂ ਪਹਿਲਾਂ ਹੀ, ਮੈਨੂੰ ਤਾਂ ਮਹਿੰਗਾਈ ਦੀ ਮਾਰ ਪੈ ਰਹੀ, ਜਦੋਂ ਜੇਬ ਖਾਲੀ ਹੈ, ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡਰੈਸ ਬਹੁਤ ਮੈਟਰ ਕਰਦੀ ਚੀਜ਼। ਫਿਰ ਤਾਂ ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ ਸੀ ਨਾ, ਕਿ ਜਿਹੜਾ ਜੰਗਾਂ ਯੁੱਧਾਂ ਦੇ ਵਿੱਚ ਪੈਸਾ ਜਾ ਰਿਹਾ, ਉਹ ਬੇਸ਼ੱਕ ਦੇਸ਼ ਦੀ ਕੂਟਨੀਤੀ ਲਈ ਜਿਵੇਂ ਮਰਜ਼ੀ ਹੋਵੇ, ਪਰ ਆਮ ਬੰਦੇ ਲਈ ਫਿਰ ਵੀ ਉਹ ਵਿਰੋਧ ਦਾ ਕਾਰਨ ਹੀ ਬਣ ਜਾਂਦਾ ਵੀ ਸਾਡੇ ਪੈਸੇ ਜਾਇਆ ਕੋ ਜਾ ਰਹੇ ਆ, ਵੀ ਅਸੀਂ ਟੈਕਸ। ਉਹ ਕਹਿੰਦੇ ਵੀ ਤੁਸੀਂ ਜੰਗਾਂ ਤੇ ਤਾਂ ਖਰਚ ਸਕਦੇ ਆ, ਲੋਕਾਂ ਨੂੰ ਫ੍ਰੀ ਰਾਸ਼ਨ ਨਹੀਂ ਦੇ ਸਕਦੇ, ਤੁਸੀਂ ਲੋਕਾਂ ਨੂੰ ਫ੍ਰੀ ਸਿਹਤ ਸਹੂਲਤ ਨਹੀਂ ਦੇ ਸਕਦੇ। ਉਸ ਚੀਜ਼ ਤੇ ਢਿੱਕਾ ਪਾ ਕੇ ਬਹਿ ਜਾਈਦਾ। ਦੇਖੋ, ਇੱਕ ਬੇਸਿਕ ਜਿਹਾ ਸਵਾਲ ਇਹ ਹੈ ਕਿ ਲੋਕ ਕਹਿੰਦੇ ਕਿ ਮਿਜ਼ਾਈਲਾਂ ਜ਼ਰੂਰੀ ਆ ਜਾਂ ਢਿੱਡ ਜ਼ਰੂਰੀ। ਮਤਲਬ ਇਹ ਇੱਕ ਬੇਸਿਕ ਜੀ ਥਿਉਰੀ ਦਿੱਤੀ ਜਾਂਦੀ ਜਦੋਂ ਪਰ ਉੱਥੇ ਫਿਰ ਨੈਸ਼ਨਲਿਜ਼ਮ, ਪੈਟਰੀਅਟਿਜ਼ਮ, ਉਹ ਬਥੇਰੀਆਂ ਕੈਪਸੂਲ ਹੈਗੇ ਆ। ਹਾਂਜੀ। ਹਰ ਇੱਕ ਦਾ ਇਲਾਜ ਔਰ ਬਕਾਇਦਾ ਇਹ ਜਿਹੜੇ ਕੈਪਸੂਲ ਆ ਨਾ, ਜਿਹੜਾ ਨੈਸ਼ਨਲਿਜ਼ਮ, ਪੈਟਰੀਅਟਿਜ਼ਮ, ਇਹ ਬਹੁਤ ਸ਼ਾਨਦਾਰ ਕੈਪਸੂਲ ਆ, ਲੋਕਾਂ ਨੂੰ ਸ਼ਾਂਤ ਕਰਦਾ। ਨਹੀਂ, ਏਦਾਂ ਹੀ ਹੁੰਦਾ ਜੀ। ਦੇਖੋ, ਕੋਈ ਕਹਿੰਦਾ ਵੀ ਅਮਰੀਕਾ ਦੀ ਧੌਂਸ ਸਰਦਾਰੀ, ਜਿਹੜਾ ਇੰਸਪੈਕਟਰ ਦਾ ਰੋਲ ਆ ਦੁਨੀਆ ਦੇ ਵਿੱਚ, ਉਹ ਬਰਕਰਾਰ ਰਹਿਣਾ। ਪਰ ਅਮਰੀਕੀ ਦੇ ਲਈ ਪੇ ਕਿੰਨਾ ਕਰ ਰਹੇ ਨੇ, ਉਹ ਇੱਕ ਵੱਖਰੀ ਗੱਲ। ਉਹ ਤਾਂ ਆਬਵੀਅਸਲੀ ਫਿਰ ਬੈਕ ਸੀਟ ਤੇ ਚਲੇ ਜਾਂਦਾ ਨਾ। ਜਦੋਂ ਤੁਸੀਂ ਉਸ ਚੀਜ਼ ਨੂੰ, ਕਿੰਨੂੰ ਤੁਸੀਂ ਤਵੱਜੋ ਦੇ ਰਹੇ ਆ, ਉਹ ਤੁਹਾਡੀ ਪ੍ਰਾਇੋਰਟੀ ਜਿਹੜੀ ਉਹ ਕੀ ਆ। ਇਹੀ ਦੋਨੋਂ ਤਰਫਾਂ ਦੇ ਇਸ਼ੂ ਆ। ਇਹੀ ਇੱਕ ਵੋਟਰ ਦਾ ਇਸ਼ੂ ਆ ਨਾ, ਵੀ ਮੇਰੀ ਮਨੀ ਤੁਸੀਂ ਬਾਹਰਲੇ ਮੁਲਕਾਂ 'ਚ ਘੱਲ ਰਹੇ ਆ ਕਿ ਮੇਰੇ ਲੋਕਲ ਇੱਥੇ ਲਾ ਰਹੇ ਆ। ਵੀ ਜਿਹੜੀਆਂ ਸੜਕਾਂ ਟੁੱਟੀਆਂ ਤੁਸੀਂ ਉੱਤੇ ਲਾਉਣ ਲੱਗੇ ਆ ਟੈਕਸ ਤੁਸੀਂ ਅਗਰਾਈ ਜਾਂਦੇ, ਕਰਦੇ ਕੀ ਆ? ਓਵਰਹੈਡ ਆ, ਖਰਚੇ ਕਿਉਂ ਆ ਇੰਨੇ ਜ਼ਿਆਦਾ, ਕਿਉਂ ਇਦਾਂ ਕਰ ਰਹੇ? ਇਹ ਸਾਰੇ ਇਸ਼ੂਜ਼ ਨੇ। ਕਈ ਕਹਿੰਦੇ ਆ ਯਾਰ ਮੈਂ ਟੈਕਸ ਦਿੰਦਾ ਇਸ ਲਈ ਵੀ ਮੇਰੇ ਆਲੇ ਦੁਆਲੇ ਸਾਰੇ ਜਾਣੇ ਠੀਕ ਹੋਣ, ਮੈਨੂੰ ਕੋਈ ਨਾਲ ਫਰਕ ਨਹੀਂ ਪੈਂਦਾ, ਮੈਂ ਠੀਕ ਆ। ਕਈ ਕਹਿੰਦੇ ਵੀ ਮੇਰੇ ਤੋਂ ਐਵੇਂ ਟੈਕਸ ਲਈ ਜਾਂਦੇ, ਮੈਨੂੰ ਕੀ ਮਿਲਦਾ, ਮੈਨੂੰ ਕੀ ਜੁੜਦਾ, ਮੈਨੂੰ ਕੀ ਮੁੜ। ਇਹ ਹਰ ਤਰ੍ਹਾਂ ਦਾ ਇਨਸਾਨ ਆਪਾਂ ਨੂੰ ਇੱਥੇ ਦਿਖਣਾ ਹੈ। ਇਹ ਹੈਗਾ ਆ, ਪਰ ਇਹੀ ਪਾਰਟ ਆਫ ਲਾਈਫ ਆ। ਇਹੀ ਪੋਲੀਟੀਸ਼ੀਅਨਸ ਨੇ ਇਹਨਾਂ ਇਸ਼ੂਜ਼ ਦੇ ਵਿੱਚੋਂ ਹੀ ਜਿਹੜਾ ਇੱਕ ਵੋਟਰ ਆ ਉਹਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨੀ ਆ। ਆਪਣੇ ਬਿਆਨ ਦੇ ਕੇ, ਕਈ ਜੁਮਲੇ ਵੀ ਹੋਣਗੇ, ਕਈ ਜਿਹੜੀਆਂ ਉਹ ਗੱਲਾਂ ਆ ਉਹ ਕਰਨ ਦੇ ਜਿਹੜਾ ਕਾਮਯਾਬ ਹੋ ਸਕਦੇ ਆ, ਤੇ ਕਈ ਹਵਾ 'ਚ ਛੱਡੇ ਤੀਰ ਹੀ ਹੁੰਦੇ। ਦੇਖੋ, ਜਿਹੜੇ ਪਾਸੇ ਬਹੁਤ ਗਿਣਤੀ ਵੋਟਰ ਦਾ ਝੁਕਾਅ ਹੈ, ਉਸ ਪਾਸੇ ਨੂੰ ਤੁਸੀਂ ਉਹ ਮੁਲੰਮਾ ਚਾੜਨਾ ਆਪਣੀ ਸਿਆਸਤ ਨੂੰ, ਉਹ ਪਾਸੇ ਵਾਲਾ, ਹਨਾ। ਦੇਖੋ, ਕਿ ਬਈ ਅਸੀਂ ਜੇ ਮੰਨ ਲਓ ਇਮੀਗ੍ਰੇਸ਼ਨ ਤੇ ਹੈ, ਲੱਖ ਭਾਵੇਂ ਉਹ ਪਾਰਟੀਆਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜੋ ਮਰਜ਼ੀ ਸਟੈਂਡ ਕਰਦੀਆਂ ਹੋਣ, ਚਾਹੇ ਉਹਨਾਂ ਦਾ ਪਿਛਲਾ ਸਟੈਂਡ ਜੋ ਮਰਜ਼ੀ ਰਿਹਾ ਹੋਵੇ, ਚਾਹੇ ਆਪਾਂ ਇੱਥੋਂ ਤੱਕ ਵੀ ਕਹਿ ਦਿੰਦੇ ਹਾਂ ਕਿ ਅਮਰੀਕਾ ਦੇ ਵਿੱਚ ਕਨਸਟੀਟਿਊਸ਼ਨਲੀ ਇਮੀਗ੍ਰੈਂਟਸ ਨੂੰ ਕਿਹਾ ਜਾਂਦਾ ਕਿ ਤੁਸੀਂ ਆ ਸਕਦੇ ਹੋ, ਬਣਿਆ ਹੈਗਾ। ਹਾਂਜੀ, ਦੁਨੀਆ ਦੇ ਵਿੱਚ ਠੀਕ ਹੈ, ਬਹੁਤ ਘੱਟ ਸੂਬੇ, ਬਹੁਤ ਘੱਟ ਮੁਲਕ ਨੇ, ਯੂਰਪ ਦੇ ਕੁਝ ਮੁਲਕ ਨੇ ਜਿਹੜੇ ਇਸ ਤਰ੍ਹਾਂ ਗ੍ਰਾਂਟ ਕਰਦੇ ਨੇ। ਵਾਹਿਦ ਮੁਲਕ ਅਮਰੀਕਾ ਐਸਾ ਜਿਹੜਾ ਇਸ ਦੇ ਨਾਲ ਖੁੱਲ੍ਹਦਿਲੀ ਨਾਲ ਕਹਿ ਸਕਦੇ ਹਾਂ, ਸਭ ਤੋਂ ਜ਼ਿਆਦਾ ਗ੍ਰਾਂਟ ਨੰਬਰਸ ਦੇ ਵਿੱਚ ਕਹਿ ਸਕਦੇ ਹਾਂ। ਉਸ ਮਾਮਲੇ ਦੇ ਵਿੱਚ ਹੁਣ ਬੇਸ਼ੱਕ ਹੈ ਤਾਂ ਸੰਵਿਧਾਨਕ ਤੌਰ ਤੇ ਜਿਹੜਾ ਸਟਰਕਚਰ ਆ ਉਹ ਐਕਟ ਕਰਦਾ, ਪਰ ਦੇਸ਼ ਦੀ ਜਿਹੜੀ ਸਿਚੁਏਸ਼ਨ ਆ ਉਹ ਮੰਦਹਾਲੀ, ਬੇਰੁਜ਼ਗਾਰੀ, ਗਰੀਬੀ ਜਾਂ ਮਹਿੰਗਾਈ, ਹੁਣ ਇਹ ਚੀਜ਼ਾਂ ਚਾਰੇ ਤੈਅ ਕਰਨੀਆਂ। ਪਬਲਿਕ ਆਊਟ ਕਰਾਈ ਜਿਹੜੀ ਹੋ ਜਾਂਦੀ ਆ, ਪਬਲਿਕ ਦਾ ਰਿਐਕਸ਼ਨ ਕੀ ਹੈ, ਫਿਰ ਦੋਨੇ ਪਾਰਟੀਆਂ ਉਧਰ ਨੂੰ ਜ਼ਿਆਦਾ ਝੁਕਾਵਾ। ਹੁਣ ਏਦਾਂ ਹੀ ਆ, ਜਦੋਂ ਢਾਕਾ ਤੋਂ ਆਉਂਦੇ ਆ ਉੱਥੇ ਜਿਹੜਾ ਉਧਰਲੇ ਪਾਸੇ ਭਾਰਤ ਵਿੱਚ, ਉਹ ਫਿਰ ਮਾੜੇ ਲੱਗਦੇ ਆ। ਪਰ ਜਦੋਂ ਉੱਥੋਂ ਇੱਥੇ ਆਉਂਦੇ ਆ, ਕਹਿੰਦੇ ਵੀ ਸਾਨੂੰ ਮਿਲਣਾ ਚਾਹੀਦਾ। ਇਹ ਹਰ ਇੱਕ ਦੀ ਆਪੋ ਆਪਣੀ, ਉਹ ਬੰਦਾ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਸੋਚ ਰਿਹਾ ਹੁੰਦਾ ਆ। ਤੁਹਾਡੇ ਕੀ ਇਸ਼ੂ ਆ, ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ ਚੀਜ਼ਾਂ ਦੇ ਉੱਤੇ ਫੋਕਸ ਹੋਣਾ ਚਾਹੀਦਾ? ਦੇਖੋ, ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਇੱਕ ਫੈਡਰਲ ਲੈਵਲ ਦੇ ਉੱਤੇ, ਯਾਨੀ ਕਿ ਵੀ ਸਾਰੇ ਸੂਬਿਆਂ ਨੂੰ ਮਿਲਾ ਕੇ ਇੱਕ ਪੂਰੇ ਮੁਲਕ ਦੀ ਪਾਲਿਸੀ ਕੀ ਆ, ਉਹ ਇਲੈਕਸ਼ਨ ਆ। ਇੱਕ ਹੁੰਦੀ ਤੁਹਾਡੀ ਲੋਕਲ, ਜਿਹਦੇ ਵਿੱਚ ਤੁਹਾਡੀ ਸਿਟੀ ਵੀ ਆ, ਸਟੇਟ ਵੀ ਆ,
ਜਿਹੜੀ ਆ ਉਹਦੇ ਵਿੱਚ ਨਾਲ ਜਿਹੜੀ ਡਿਸਟ੍ਰਿਕਟ ਹੈਗੀ ਆ, ਹੂੰ, ਸੁਪਰਵਾਈਜ਼ਰ ਆ, ਉਹ ਸਾਰੇ ਆ, ਹੂੰ, ਸਕੂਲ ਦੇ ਆ, ਉਹ ਹੂੰ, ਸਾਰੀਆਂ ਚੀਜ਼ਾਂ ਆ। ਲੱਗਦਾ ਏਦਾਂ ਵੀ ਬੜੀ ਕਨਫਿਊਜ਼ਨ ਆ, ਹੁੰਦੀ ਵੀ ਆ। ਹਾਂਜੀ, ਇੰਨੀ ਇੱਕ ਇਲੈਕਸ਼ਨ ਦੇ ਵਿੱਚ ਇੱਕ ਚੀਜ਼ ਲਈ ਨਹੀਂ ਤੁਸੀਂ ਵੋਟ ਕਰ ਰਹੇ ਹੁੰਦੇ। ਹੂੰ, ਕਈ ਵਾਰੀ 20 ਚੀਜ਼ਾਂ ਹੁੰਦੀਆਂ, ਹਾਂਜੀ, ਕਈ ਵਾਰੀ ਅਮੈਂਡਮੈਂਟਸ ਆਈਆਂ ਹੁੰਦੀਆਂ, ਕਈ ਵਾਰੀ ਪ੍ਰੋਪੋਜ਼ਿਸ਼ਨਸ, ਪ੍ਰੋਪੋਜ਼ੀਸ਼ਨਸ ਆਈਆਂ ਹਾਂਜੀ, ਹੁੰਦੀਆਂ, ਕਈ ਵਾਰੀ ਮੈਜਰ ਆਏ ਹੁੰਦੇ ਆ। ਹਾਂਜੀ, ਬਹੁਤ ਕੁਛ ਜਿਹੜਾ ਉਹਦੇ ਵਿੱਚ ਚੱਲ ਰਿਹਾ ਹੁੰਦਾ। ਸੋ ਇਹ ਆਪਾਂ ਨੂੰ ਬਹੁਤ ਹੀ ਤਰੀਕੇ ਦੇ ਨਾਲ ਸਮਝਣਾ ਜਿਹੜਾ ਉਹ ਚਾਹੀਦਾ ਆ। ਜੀ, ਜੀ, ਚਾਹੇ ਤੁਹਾਡੇ ਘਰੇ ਨਿਆਣਾ ਆ ਤੇ ਚਾਹੇ ਤੁਹਾਡੇ ਘਰੇ ਸਿਆਣਾ ਆ, ਹੂੰ, ਵੋਟ ਪਾਓ ਆਪਣੇ ਹਿਸਾਬ ਦੇ ਨਾਲ। ਹੂੰ, ਕਿਸੇ ਦੇ ਕਹੇ ਨਾ ਵੋਟ ਜਿਹੜੀ ਉਹ ਪਾਇਓ। ਜੀ, ਜੀ, ਇਹ ਚੀਜ਼ ਨੂੰ ਆਪਾਂ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਹੂੰ, ਜਿਹੜਾ ਉਹ ਚਾਹੀਦਾ ਆ। ਹੂੰ, ਕਈ ਵਾਰੀ ਘਰਾਂ 'ਚ ਇਹ ਵੀ ਗੱਲ ਹੋ ਜਾਂਦੀ ਆ, ਜੀ, ਤੁਹਾਨੂੰ ਬੜਾ ਪਤਾ ਆ, ਅਸੀਂ ਪਾ ਦਿੰਦੇ ਆ ਤੁਹਾਡੇ ਲਈ ਵੋਟ। ਹਾਂਜੀ, ਏਦਾਂ ਹਾਂਜੀ, ਨਹੀਂ ਜਿਹੜਾ ਉਹ ਕਰਨਾ। ਜੇ ਤੁਸੀਂ ਕਹਿ ਰਹੇ ਆ, ਚਾਹੇ ਉਹ ਬਜ਼ੁਰਗ ਆ, ਹਾਂਜੀ, ਚਾਹੇ ਕੋਈ ਨਿਆਣਾ ਆ, ਦੇਖੋ ਹੂੰ, ਇੱਕੋ ਘਰ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਹੁੰਦੀਆਂ ਆ। ਹੁੰਦੀਆਂ, ਖਾਸ ਕਰਕੇ ਜਦੋਂ ਅਮਰੀਕਾ 'ਚ ਦੇਖਦੇ ਆ, ਹਾਂਜੀ, ਜਿਹੜੇ ਆਪਾਂ ਕਲਚਰ 'ਚੋਂ ਆਏ ਆ, ਉਹ ਥੋੜੇ ਹਾਂਜੀ, ਕੰਜ਼ਰਵੇਟਿਵ ਟਾਈਪ ਦੀ ਜਿਹੜੀ ਹਾਂਜੀ, ਸੋਚ ਦੇ ਨਾਲ ਜਿਹੜਾ ਉਹ ਚੱਲਦਾ ਆ। ਹੂੰ, ਜਿਹੜਾ ਇੱਥੇ ਦਾ ਨਿਆਣਾ ਪੜ੍ਹਿਆ ਆ, ਹਾਂ, ਉਹ ਲਿਬਰਲ ਆ, ਲਿਬਰਲ ਹੈ, ਹਾਂਜੀ, ਹਨਾ? ਉਹ ਹਾਂਜੀ, ਉੱਥੇ ਕਲੈਸ਼ ਵੀ ਹੁੰਦਾ ਆ। ਹੁੰਦਾ, ਬਿਲਕੁਲ, ਇਹ ਜੇ ਡਜ਼ ਨਾਟ ਮੈਟਰ, ਹੂੰ, ਤੁਹਾਡਾ ਜੇ ਨਿਆਣਾ ਕਿਸੇ ਪਾਸੇ ਪਾ ਰਿਹਾ, ਤੁਸੀਂ ਕਿਸੇ ਪਾਸੇ ਪਾ ਰਹੇ ਆ, ਹੂੰ, ਦੈਟ ਇਜ਼ ਫੇਅਰ, ਨਹੀਂ, ਉਹ ਠੀਕ ਆ। ਪਰ ਹਾਂਜੀ, ਕੋਈ ਕਿਸੇ ਨੂੰ ਕਹਿ ਕੇ ਚੇਂਜ ਕਰਾਵੇ, ਉਹ ਤੋਂ ਬਚਾ ਜਿਹੜਾ ਉਹ ਉਹ ਤੁਸੀਂ ਬਚਾਅ ਆਪਣਾ ਹੋਣਾ ਰੱਖਣਾ ਚਾਹੀਦਾ। ਆ। ਦੋਨਾਂ ਪਾਰਟੀਆਂ ਦੀ ਇਕਨੋਮਿਕ ਪਾਲਿਸੀਜ਼ ਕੀ ਨੇ, ਇਹ ਵੀ ਬਹੁਤ ਮੈਟਰ ਕਰਦੇ। ਨਹੀਂ ਦੇਖੋ ਜੀ, ਜਦੋਂ ਪ੍ਰਵੀਨ ਜੀ ਜਿਹੜੀ ਤੁਸੀਂ ਉਹ ਗੱਲ ਕੀਤੀ ਸੀ ਨਾ ਹਾਂਜੀ, ਵੀ ਜੇਬ 'ਚ ਕੀ ਆ, ਹਾਂਜੀ, ਜਦੋਂ ਤਾਂ ਬੰਦੇ ਦੇ ਜੇਬ 'ਚ ਕੁਛ ਨਾ ਹੋਵੇ ਜਾਂ ਹੂੰ, ਉਹ ਮੋਹਰੀ ਹੋ ਜੇ ਤਾਂ ਹੂੰ, ਖੜਕਣ ਲੱਗ ਜਾਵੇ, ਹਾਂਜੀ, ਫਿਰ ਉਹਨੂੰ ਹਰ ਤਰ੍ਹਾਂ ਦਾ ਜਿਹੜਾ ਇਸ਼ੂ ਆ ਉਹ ਅਹਿਮ ਇਸ਼ੂ ਲੱਗਣ ਲੱਗ ਲੱਗਦਾ, ਲੱਗਦਾ ਹੈ, ਨਾਲ ਹਾਂਜੀ, ਉਹ ਵੀ ਤੇ ਨਾਲ ਇਕਨੋਮੀ ਦੇ ਵਿੱਚ ਜਿਹਨੂੰ ਸੇਕ ਲੱਗ ਰਿਹਾ ਆ ਹੂੰ, ਜਾਂ ਉਹਦੇ ਲਈ ਆ। ਹੁਣ ਹੂੰ, ਕਿਸੇ ਦੇ ਲਈ ਇਹ ਇਸ਼ੂ ਜ਼ਿਆਦਾ ਇੰਪੋਰਟੈਂਟ ਹੋ ਸਕਦਾ ਆ ਵੀ ਹੂੰ, ਟਰੰਪ ਉਹਨਾਂ ਨੇ ਇਨਸਰੈਕਸ਼ਨ ਕਰਾਈ ਕਿ ਨਹੀਂ ਕਰਾਈ। ਹਾਂਜੀ, ਹਾਂਜੀ, ਕਿਸੇ ਦੇ ਲਈ ਇਮੀਗ੍ਰੇਸ਼ਨ ਦਾ ਜਿਹੜਾ ਉਹ ਬਹੁਤ ਹੋ ਜ਼ਿਆਦਾ ਸਕਦਾ ਇੰਪੋਰਟੈਂਟ ਹੋ ਸਕਦਾ। ਵੀ ਇਹ ਕਿੱਦਾਂ ਆਈ ਜਾਂਦੇ ਆ। ਹੂੰ, 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 ਕਈ ਜਣੇ ਉਹ ਕਹਿੰਦੇ ਹੋਣ ਵੀ ਆਉਣ ਦੇਣੇ ਚਾਹੀਦੇ ਆ। ਹੂੰ, ਕੋਈ ਉਹ ਕਹਿੰਦੇ ਹੋਣ ਵੀ ਨਹੀਂ ਇਹ ਡਜ਼ ਨਾਟ ਮੈਟਰ। ਕੋਈ ਹੂੰ, ਕਹਿੰਦਾ ਵੀ ਜਿਹੜੇ ਬਾਇਡਨੋਮਿਕਸ ਇੱਕ ਵਰਡ ਆ ਜਿਹੜੇ ਵਾਈਟ ਹਾਊਸ ਨੇ ਚਲਾਇਆ ਆ, ਹਾਂਜੀ, ਉਹ ਕਹਿੰਦੇ ਵੀ ਬਾਇਡਨ ਦੇ ਆਉਣ ਦੇ ਨਾਲ ਇਕਨੋਮੀ ਦੀ ਬੱਲੇ-ਬੱਲੇ ਹੋਈ ਆ। ਅੱਛਾ, ਵੀ ਕੋਵਿਡ ਤੋਂ ਬਾਅਦ ਤਾਂ ਬਹੁਤ ਥੱਲੇ ਚਲਾ ਗਿਆ ਸੀ, ਹੂੰ, ਇਹਨਾਂ ਆ ਕੇ ਰਿਕਵਰ ਕਰਾਤਾ ਆ। ਉਹ ਜਿਹਨੂੰ ਸੇਕ ਲੱਗਦਾ ਉਹ ਕਹਿੰਦਾ ਵੀ ਨਹੀਂ ਆ, ਵੀ ਇਹ ਗੱਲ ਝੂਠੀ ਵੀ ਆ। ਹਾਂਜੀ, ਉਹ ਹਾਂਜੀ, ਉਹ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਸੋਚ ਰਿਹਾ, ਹੂੰ, ਆਪਣੀ ਸਮਝ ਦੇ ਨਾਲ ਉਹਨਾਂ ਇਸ਼ੂਜ਼ ਨੂੰ ਦੇਖਦੇ ਹੋਏ ਵੋਟ ਜਿਹੜੀ ਉਹ ਤੁਸੀਂ ਪਾਉਣੀ ਆ। ਜੀ, ਜੇ ਤੁਸੀਂ ਨਹੀਂ ਰਜਿਸਟਰ ਕੀਤਾ ਅਜੇ ਤੱਕ ਤਾਂ ਵੋਟਾਂ ਰਜਿਸਟਰ ਕਰੋ। ਹੂੰ, ਉਹਦੇ ਲਈ ਸਾਰੇ ਸੂਬਿਆਂ ਦੇ ਵਿੱਚ ਹੁਣ ਤਾਂ ਖੁੱਲੀਆਂ ਤਰੀਕਾਂ ਆ। ਜੀ, ਜੀ, ਇਲੈਕਸ਼ਨ ਤਾਂ ਨਵੰਬਰ ਦੇ ਜਿਹੜੇ ਆਉਣੀ ਹੈਗੀ ਆ, ਮੰਗਲਵਾਰ ਦੇ ਵਿੱਚ, ਤੇ ਉਸ ਤੋਂ ਪਹਿਲਾਂ ਵੋਟਾਂ ਰਜਿਸਟਰ ਜਿਹੜੀਆਂ ਕਰੋ। ਪ੍ਰਾਇਮਰੀਜ਼ ਆਉਣੀਆਂ, ਤੁਹਾਡੀ ਪਾਰਟੀ ਦਾ ਕਿਹੜਾ ਮੁੱਖ ਉਮੀਦਵਾਰ ਹੋਵੇ ਹੂੰ, ਇਹਨਾਂ ਇਲੈਕਸ਼ਨਸ ਦੇ ਵਿੱਚ, ਉਹਦੀ ਚੋਣ ਵੀ ਤੁਸੀਂ ਉਹ ਪਾਰਟੀ ਵੱਲੋਂ ਕਰਨੀ ਆ। ਜੀ, ਜੇ ਤੁਸੀਂ ਕਿਸੇ ਪਾਰਟੀ ਦੇ ਨਾਲ ਮਿਲ ਕੇ ਜਿਹੜਾ ਉਹ ਰਜਿਸਟ੍ਰੇਸ਼ਨ ਉਹਦੇ ਨਾਲ ਹੂੰ, ਕੀਤੀ ਹੈਗੀ, ਜੇ ਡੈਮੋਕ੍ਰੇਟ ਆ ਜਾਂ ਰਿਪਬਲਿਕਨ ਆ, ਉਸ ਦੇ ਹਿਸਾਬ ਦੇ ਨਾਲ। ਜੀ, ਜੀ, ਰਾਜਕਰਮਵੀਰ ਸਿੰਘ ਜੀ, ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕ ਜਾਂਦੇ ਹਾਂ। ਅਗਲੇ ਹਿੱਸੇ ਦੇ ਵਿੱਚ ਆਪਾਂ ਉੱਥੋਂ ਦੇ ਜਿਹੜੇ 2024 ਦੀਆਂ ਆਮ ਲੋਕ ਸਭਾ ਚੋਣਾਂ ਉਹਨਾਂ ਦੇ ਬਾਰੇ ਚਰਚਾ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਗੱਲਬਾਤ ਕਰ ਰਹੇ ਸੀ ਅਮਰੀਕਾ ਦੇ ਇਲੈਕਸ਼ਨਸ ਦੇ ਮੁੱਦੇ ਕੀ ਰਹਿਣਗੇ, ਕਿਹੜੇ-ਕਿਹੜੇ ਇਸ਼ੂਜ਼ ਨੇ ਜਿਹੜੇ ਵੋਟਰ ਦੇ ਮਨ ਨੂੰ ਪ੍ਰਭਾਵਿਤ ਕਰਦੇ ਨੇ, ਜਿਨ੍ਹਾਂ ਨੂੰ ਲੈ ਕੇ ਵੋਟਰ ਇਹ ਤੈਅ ਕਰਦਾ ਕਿ ਮੈਂ ਕਿਸ ਨੂੰ ਵੋਟ ਦੇਣੀ ਹੈ। ਹੁਣ ਆਪਾਂ ਰੁਖ ਕਰਦੇ ਹਾਂ ਥੋੜਾ ਜਿਹਾ ਜਾਂਦੇ-ਜਾਂਦੇ ਇਸ ਸਮੇਂ ਦੇ ਵਿੱਚ ਇੰਡੀਆ ਦੀ ਪੋਲਿਟਿਕਸ ਬਾਰੇ ਗੱਲਬਾਤ ਕਰਾਂਗੇ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਜਦੋਂ ਕਿਤੇ ਵੀ ਆਪਾਂ ਇੱਥੇ ਇੰਡੀਅਨ ਪੋਲਿਟਿਕਸ ਦੇ ਬਾਰੇ ਗੱਲਬਾਤ ਕਰਦੇ ਹਾਂ, ਵੈਸੇ ਤਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਚਰਚਾ ਕਰੀਦੀ ਹੈ, ਪਰ ਇੱਕ ਬਾਟਮ ਲਾਈਨ ਹੈ, ਇੱਕ ਜਿਹੜੀ ਪੱਕੀ ਲਕੀਰ ਖਿੱਚੀ ਹੋਈ ਆ, ਉਹ ਇਹ ਕਿ ਉੱਥੇ ਕੋਈ ਵੀ ਆ ਜਾਵੇ, ਚਾਹੇ ਉਹ ਕਾਂਗਰਸ ਆ ਜਾਵੇ, ਚਾਹੇ ਇੰਡੀਅਨ ਅਲਾਇੰਸ ਆ ਜਾਵੇ, ਚਾਹੇ ਮੋਦੀ ਆ ਜਾਵੇ, ਕੋਈ ਵੀ ਆ ਜਾਵੇ, ਉਹਦਾ ਜਿਹੜਾ ਅਪਰੋਚ ਆ ਮਾਈਨੋਰਟੀਜ਼ ਨੂੰ ਲੈ ਕੇ, ਉਹ ਅਪਰੋਚ ਜਿਹੜੀ ਆ ਉਹ ਹਮੇਸ਼ਾ ਹੀ ਉਹੀ ਰਹਿੰਦੀ ਹੈ ਜੋ ਪਿਛਲੀ ਸੀ ਜਾਂ ਜੋ ਇੱਕ ਸਥਾਪਿਤ ਅਪਰੋਚ ਜੋ ਹੈ, ਸਟੇਟ ਦੀ ਜੋ ਸਟੇਟ ਦੀ ਅਪਰੋਚ ਹੈ। ਹੁਣ ਇੱਥੇ ਸਭ ਤੋਂ ਵੱਡਾ ਕਾਰਨ ਕੀ ਹੈ, ਥੋੜਾ ਜਿਹਾ ਆਪਾਂ ਇਸ ਮਸਲੇ ਦੇ ਉੱਤੇ ਵੀ ਇੰਟਰੋਡਿਊਸ ਕਰਦੇ ਚੱਲੀਏ, ਇੰਟਰੋਡਕਸ਼ਨ ਦਿੰਦੇ ਚੱਲੀਏ ਕਿ ਉੱਥੋਂ ਉਸ ਖਿੱਤੇ ਦੇ ਵਿੱਚ, ਉਸ ਸਟੇਟ ਸੂਬੇ ਦੇ ਵਿੱਚੋਂ, ਦੇਸ਼ ਦੇ ਵਿੱਚੋਂ ਉੱਠੇ ਲੋਕ ਜਿਹੜੇ ਆ ਵੱਡੇ ਪੱਧਰ ਤੇ ਉੱਥੋਂ ਹਿਜਰਤ ਕਰਨੀ ਪਈ ਸਿੱਖ ਲੋਕਾਂ ਨੂੰ, ਸਿੱਖ ਭਾਈਚਾਰੇ ਦੇ ਲੋਕਾਂ ਨੂੰ, ਕਿਉਂਕਿ ਉਹਨਾਂ ਤੇ ਜ਼ੁਲਮ ਬਹੁਤ ਹੋਇਆ। ਜ਼ੁਲਮ ਹੁਣ ਵੀ ਹੋ ਰਿਹਾ ਮਿਨੋਰਟੀਜ਼ ਦੇ ਉੱਪਰ, ਇਹ ਨਹੀਂ ਕਿ ਨਹੀਂ ਹੋ ਰਿਹਾ। ਉਹ ਬੰਦੇ ਆਰਥਿਕ ਤੌਰ ਤੇ ਸਮਰੱਥ ਹੋਏ ਤਾਂ ਉਹਨਾਂ ਨੂੰ ਇਹ ਲੱਗਿਆ ਕਿ ਯਾਰ ਆਪਾਂ ਕੋਈ ਮੀਡੀਆ ਖੜਾ ਕਰੀਏ, ਆਪਾਂ ਕੋਈ ਇਸ ਤਰ੍ਹਾਂ ਦੀ ਜਿੱਥੇ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚ ਸਕੇ, ਤਾਂ ਉਹਨਾਂ ਦੇ ਮਨ 'ਚ ਉਸਾਰੇ ਗਏ। ਜਦ ਕਿ ਜੇ ਹੁਣ ਆਪਾਂ ਹੁਣ ਵੀ ਦੇਖਦੇ ਹਾਂ, ਅੱਜ ਵੀ ਉੱਥੇ ਕਈ ਐਸੀਆਂ ਜਾਤੀਆਂ ਨੇ, ਜਨਜਾਤੀਆਂ ਨੇ, ਜਿਨ੍ਹਾਂ ਦੇ ਕਬੀਲੇ ਨੇ, ਜਿਨ੍ਹਾਂ ਦੇ ਨਾਮੋ ਨਿਸ਼ਾਨ ਤੱਕ ਨਹੀਂ ਰਹੇ, ਪਰ ਕਿਉਂਕਿ ਉਹ ਸਮੇਂ ਸਿਰ ਉਸ ਤਰ੍ਹਾਂ ਦੇ ਸਾਧਨ, ਉਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਕਰ ਸਕੇ। ਖੈਰ, ਆਪਾਂ ਇਸ ਵੱਲ ਆਉਣ ਤੋਂ ਪਹਿਲਾਂ ਇਹ ਆਉਣਾ ਜ਼ਰੂਰੀ ਸੀਗਾ ਕਿ ਉਹ ਸਾਰਾ ਕੁਝ ਉਹੀ ਰਹਿਣਾ, ਪਰ ਬਾਵਜੂਦ ਇਸ ਦੀ ਅਸੀਂ ਚਰਚਾ ਉਹ ਸਾਨੂੰ ਕਰਨੀ ਪੈਂਦੀ ਹੈ। ਹੁਣ ਗੱਲ ਕਰੀਏ, ਇਸ ਵੇਲੇ ਮੋਦੀ ਸਾਹਿਬ ਦੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੈ, ਲੰਘੀਆਂ 5 ਰਾਜਾਂ ਦੀਆਂ ਚੋਣਾਂ ਹੋਈਆਂ ਨੇ, ਉਹਦੇ ਵਿੱਚ ਚੰਗਾ ਬਹੁਮਤ ਲੈ ਕੇ 3 ਸਟੇਟਾਂ ਜਿਹੜੀਆਂ ਵੱਡੀਆਂ ਨੇ, ਸੂਬੇ ਨੇ, ਉਹਨਾਂ ਦੇ ਵਿੱਚ ਸਰਕਾਰ ਬਣਾਈ ਹੈ ਉਹਨਾਂ ਨੇ। ਸੋ ਉਹਨਾਂ ਦਾ ਜਿਹੜਾ ਆਤਮ ਵਿਸ਼ਵਾਸ ਆ ਉਹ ਦੇਖਿਆ, ਮਨੋਬਲ ਤਕੜਾ ਆ। ਦੂਜਾ, ਮਸ਼ੀਨਰੀ ਤੇ ਮੈਕੈਨਿਜ਼ਮ ਤੇ ਸਾਰੇ ਤੇ ਕਬਜ਼ਾ ਜਿਹੜਾ ਤੁਹਾਡਾ ਇੱਕ ਅਧਿਕਾਰ ਹੁੰਦਾ ਨਾ। ਇੱਕ ਇਹਦੇ ਵਿੱਚ ਆਈ ਥਿੰਕ ਇਹ ਵੀ ਹੈ ਨਾ, ਜਿਹੜਾ ਹੁਣ ਇੰਡੀਆ ਅਲਾਇੰਸ ਦੀ ਤੁਸੀਂ ਗੱਲ ਵੀ ਕਰਦੇ ਸੀ, ਹਾਂਜੀ, ਉਹਨਾਂ ਦਾ ਵੀ ਮੈਨੂੰ ਲੱਗਦਾ ਸੀਟਾਂ ਤੇ ਰੌਲਾ ਪਿਆ ਰਿਹਾ। ਹਾਂਜੀ, ਉਹਨਾਂ ਇਹਦੇ ਵਿੱਚ ਭਾਜਪਾ ਵਾਲੇ ਇਸ ਗੱਲੋਂ ਤਾਂ ਹੈਗੇ ਆ ਨਾ ਵੀ ਜਿੱਦਾਂ ਤੁਸੀਂ ਕਿਹਾ ਵੀ ਇੱਕ ਅਧਿਕਾਰ ਆ, 2 ਜਣਿਆਂ ਦੀ ਜੋੜੀ ਨੇ ਤੈਅ ਕਰਤਾ, ਜੋ ਹੋਣਾ ਸੋ ਹੋਣਾ, ਉਹੀ ਹੋਣਾ। ਉੱਥੇ ਤਾਂ ਦੂਜੇ ਪਾਸੇ ਰੌਲਾ ਪਿਆ ਰਹਿਣਾ, ਇੰਨੇ ਨਾ ਇਹਨਾਂ ਨੂੰ ਮੌਕਾ ਮਿਲਿਆ ਰਹਿਣਾ। ਜੀ, ਚਾਹੇ ਇਹਨਾਂ ਨੇ ਕਿੰਨੀਆਂ, ਆਪਾਂ ਉੱਥੇ ਦੇਖਦੇ ਆ ਜਾਂ ਗੱਲਾਂ ਚਰਚਾਵਾਂ ਜਿਹੜੀਆਂ ਉਹ ਸੁਣਦੇ ਆ, ਜਿਹੜਾ ਕੋਈ ਕਰਦਾ ਹੈ ਉੱਥੇ, ਕੀਤਾ ਕੀ, ਹੋਇਆ ਕੀ, ਬਿਲਕੁਲ ਵੀ ਕਿਹੜੇ ਕੰਮ ਜਿਹੜੇ ਕੀਤੇ ਆ। 22 ਘੰਟੇ ਕੰਮ ਕਰਨ ਵਾਲੇ ਜਿਹੜੇ ਪ੍ਰਧਾਨ ਮੰਤਰੀ, 22 ਘੰਟੇ ਕਿ 18 ਘੰਟੇ, ਮੈਂ 26 ਕਰ ਜਾਂਦੇ ਆ ਤੇ ਉਹ ਵੀ ਉਹ ਹੋਇਆ ਕੀ ਆ, ਕਈ ਵਾਰੀ ਕਿਸੇ ਦੇ ਕੋਲ ਜਵਾਬ ਨਹੀਂ। ਅੰਬ ਕਿੱਦਾਂ ਚੂਪਦੇ ਇਹ ਤਾਂ ਜ਼ਰੂਰ ਦੱਸ ਦਿੰਦੇ। ਹਾਂਜੀ, ਬਿਲਕੁਲ। ਮੋਰ, ਚੀਤਾ, ਇਹ ਉਹ ਸਾਰਾ ਕੁਝ ਜਿਹੜਾ ਉਹਨਾਂ ਦਾ ਚਰਚਾ ਦੇ ਵਿੱਚ ਜਿਹੜਾ ਉਹ ਰਹਿੰਦਾ ਆ, ਆਮ ਲੋਕਾਂ ਦੇ ਲਈ ਕੀ ਜਿਹੜਾ ਉਹ ਸਵਾਰਿਆ, ਕੀ ਕੀਤਾ। ਆਪਾਂ ਇੱਥੇ ਬੈਠੇ ਜਿਹੜੇ ਆ ਨਾ, ਆਪਾਂ ਨੂੰ ਤਾਂ ਇਹ ਜਿਹੜਾ ਨਜ਼ਰ ਆ ਰਿਹਾ ਵੀ ਉੱਥੇ ਮਾਈਨੋਰਟੀਆਂ ਦੇ ਖਿਲਾਫ ਤਾਂ ਉਹ ਕੀਤਾ ਹੀ ਕੀਤਾ। ਇਸ ਵਾਰ ਖਾਸ ਕਰਕੇ ਜਿਹੜਾ ਸਿੱਖਾਂ ਖਿਲਾਫ, ਪੰਜਾਬੀਆਂ ਖਿਲਾਫ ਬਹੁਤ ਉਹਨਾਂ ਨੇ ਨਿਸ਼ਾਨਾ ਬਣਾਇਆ, ਖਾਸ ਕਰਕੇ ਜਦੋਂ ਫਾਰਮ ਬਿੱਲ ਉਹਨਾਂ ਨੂੰ ਵਾਪਸ ਲੈਣੇ ਪਏ, ਉਸ ਤੋਂ ਬਾਅਦ ਜਿਹੜੇ ਉਹ ਪ੍ਰੋਟੈਸਟ ਜਿਹੜਾ ਉਹ ਹੋਇਆ, ਉਸ ਤੋਂ ਬਾਅਦ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਉਹ ਆਪਾਂ ਮੁੱਦਾ ਜਿਹੜਾ ਉਹ ਦੇਖ ਰਹੇ ਆ, ਕਤਲੋਗਾਰਤ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਉਹ ਜਾ ਕੇ ਕਰਾਉਣੀ, ਸਿਆਸੀ ਬਦਲਾਖੋਰੀ, ਕਈ ਕੁਛ ਜਿਹੜਾ ਆ ਉਹਦੇ ਵਿੱਚ ਉਹਨਾਂ ਦਾ ਨਾਲ ਦੇ ਨਾਲ ਪੈਰਲਲੀ ਜਿਹੜਾ ਉਹ ਚੱਲ ਰਿਹਾ ਹੈਗਾ ਆ। IMF ਵਾਲੇ ਤਾਂ ਇਹ ਇਸ਼ਾਰਾ ਕਰ ਰਿਹਾ ਵੀ ਪਤਾ ਨਹੀਂ ਹਾਲ ਮੰਦੇ ਜਿਹੜੇ ਆ ਉਹ ਭਾਰਤ ਦੇ ਨਾ ਹੋ ਜਾਣ, ਜਦ ਕਿ ਉਹ ਇਹ ਕਹਿ ਰਹੇ ਆ ਵੀ ਅਸੀਂ ਪਤਾ ਨਹੀਂ ਵਿਸ਼ਵ ਦੀ ਤੀਜੀ ਜਿਹੜੀ ਆ, ਅਮਰੀਕਾ ਤੇ ਚੀਨ ਤੋਂ ਬਾਅਦ ਅਸੀਂ ਤੀਜੀ ਇਕਨੋਮੀ ਜਿਹੜੀ ਉਹ ਬਣਨ ਜਿਹੜਾ ਉਹ ਜਾ ਰਹੇ ਆ 20 ਪਤਾ ਨਹੀਂ ਕਿੰਨੇ ਦੇ ਵਿੱਚ। ਨਾਲ ਉਹ ਇਹ ਵੀ ਕਹਿੰਦੇ ਵੀ 80 ਕਰੋੜ ਲੋਕਾਂ ਨੂੰ ਅਸੀਂ ਭੋਜਨ ਵੀ ਦੇਵਾਂਗੇ, ਹਨਾ, ਭੁੱਖੇ ਵੀ ਰੱਖਾਂਗੇ ਤੇ ਇਕਨੋਮੀ ਵੀ ਤਾਂ ਨੂੰ ਜਾਣੀ ਆ। ਪਰ ਕੈਪੀਟਾ ਦਾ ਤੁਸੀਂ ਦੇਖ ਲਓ, ਚਾਹੇ ਇਕਨੋਮੀ ਉਹ ਕਿੰਨਵੇਂ ਨੰਬਰ ਤੇ ਵੀ ਦਿਖਾਉਂਦੇ ਆ, ਤੁਸੀਂ ਲੋਕਾਂ ਦੀ ਪਰ ਕੈਪੀਟਾ ਦੇਖਿਓ, ਇਹੀ ਤਾਂ ਆਮ ਇਹੀ ਪੈਮਾਨਾ ਵੀ ਪਰ ਕੈਪੀਟਲ ਲੋਕਾਂ ਦੇ ਕੋਲ ਕੀ ਜਿਹੜਾ ਹਾਂਜੀ ਬਿਲਕੁਲ ਇਹੀ ਪੈਮਾਨਾ ਕਿ ਲੋਕ ਉਸ ਇਕਨੋਮੀ ਦੇ ਵਿੱਚ ਹਿੱਸੇਦਾਰ ਵੀ ਹੈਗੇ ਨੇ ਜਾਂ ਕੁਝ ਕੁ ਲੋਕ ਉਸ ਇਕਨੋਮੀ ਨੂੰ ਚਲਾ ਰਹੇ ਨੇ। ਹਿੱਸੇਦਾਰ ਵੀ ਉਹਨਾਂ ਦੇ ਲਈ ਇਕਨੋਮੀ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ। ਜੇ ਤਾਂ ਉਹਨਾਂ ਦੇ ਲਈ ਕਰ ਰਹੀ ਹੈ ਤਾਂ ਫਿਰ ਤਾਂ ਪਰ ਕੈਪੀਟਲ ਦੇ ਵਿੱਚ ਇਜ਼ਾਫਾ ਹੋਊਗਾ, ਵਾਧਾ ਹੋਊਗਾ, ਕਿਉਂਕਿ ਇਕਨੋਮੀ ਗਰੋ ਕਰ ਰਹੀ ਹੈ ਤਾਂ ਲੋਕਾਂ ਨੂੰ ਵੀ ਕੁਝ ਆ ਰਿਹਾ। ਜੇ ਪਰ ਕੈਪੀਟਲ ਤਾਂ ਉੱਥੇ ਹੀ ਖੜੀ ਹੈ ਪਰ ਲੋਕ ਕੁਝ ਕੁ ਲੋਕ ਅਮੀਰ ਹੋ ਰਿਹਾ ਤਾਂ ਫਿਰ ਇਹ ਇਕਨੋਮੀ ਦੇ ਮਾਡਲ ਨੂੰ ਤੁਹਾਨੂੰ ਜਿਹੜਾ ਉਹ ਇਸ ਵਾਰ ਪ੍ਰਵੀਨ ਜੀ ਕੀ ਇਸ਼ੂਜ਼ ਤੁਸੀਂ ਲੋਕ ਸਭਾ ਦੀਆਂ ਉੱਥੇ ਦੀਆਂ ਚੋਣਾਂ ਦੇ ਵਿੱਚ
ਤੁਹਾਨੂੰ ਲੱਗਦਾ ਉਹ ਹੈਗਾ ਕੋਈ ਹੈ ਕੰਪੀਟੀਸ਼ਨ ਨਜ਼ਰ ਆ ਰਿਹਾ ਆ ਕਿ ਨਹੀਂ ਕੰਪੀਟੀਸ਼ਨ ਹੈ ਕੋਈ? ਦੇਖੋ ਕੰਪੀਟੀਸ਼ਨ ਕਹਿਣਾ ਬਹੁਤ ਔਖਾ ਕਿ ਕੰਪੀਟੀਸ਼ਨ ਆ ਰਿਹਾ ਨਜ਼ਰ, ਇਹ ਗੱਲ ਹੀ ਕਹਿਣੀ ਬਹੁਤ ਔਖੀ ਹੈ, ਕਿਉਂਕਿ ਤੁਸੀਂ ਦੇਖੋ ਇੰਡੀਅਨ ਅਲਾਈਅੰਸ ਉਹ ਕਲੇਸ਼ ਦੀ ਜੜ ਬਣਿਆ ਹੋਇਆ, ਉਹਨਾਂ ਤੋਂ ਮਤਲਬ ਉਹ ਸੇਮ ਹੀ ਆ ਜੋ ਪਹਿਲਾਂ ਹੁੰਦਾ ਆ, ਪਹਿਲਾਂ ਹੁੰਦਾ ਹੈ ਹਨਾ, ਜਿਹੜੇ ਗੱਠ ਜੁੜਦੀਆਂ ਸਰਕਾਰਾਂ ਜਾਂ ਹਾਂਜੀ। ਸਮਝੌਤੇ ਆ ਉਹ ਮਿੰਟੋ ਮਿੰਟੀ ਰਾਤੋਂ ਰਾਤ ਚੇਂਜ ਹੋ ਜਾਂਦੇ ਆ, ਸੀਟਾਂ ਪਿੱਛੇ ਰੁੱਸਣਾ, ਲੜਾਈਆਂ ਕਰਨੀਆਂ, ਬਿਆਨਾਂ ਪਿੱਛੇ ਇੱਕ ਦੂਜੇ ਦੇ ਤੌਹਮਤਬਾਜ਼ੀਆਂ ਲਾਉਣੀਆਂ, ਉਹ ਸਾਰਾ ਕੁਝ ਸੇਮ ਹੀ ਹੈ। ਮੈਂ ਤੁਹਾਨੂੰ ਦੋ ਮਿਸਾਲਾਂ ਦਿੰਦਾ ਜਿੱਥੇ ਆਪੋਜੀਸ਼ਨ ਤੁਹਾਨੂੰ ਗੈਪ ਨਜ਼ਰ ਆਊਗੀ। ਫਾਰਮ ਬਿੱਲ ਆਏ, ਲੋਕਾਂ ਨੇ ਲੜਾਈ ਲੜੀ, ਆਪੋਜੀਸ਼ਨ ਵਿਰੋਧੀ ਪਾਰਟੀਆਂ ਨੇ ਕੁਝ ਨਹੀਂ ਕੀਤਾ, ਇਹ ਤਾਂ ਰਾਜ ਸਭਾ ਦੇ ਵਿੱਚ ਉਹਨੂੰ ਰੋਕ ਵੀ ਨਹੀਂ ਸਕੀਆਂ। ਮਤਲਬ ਲੋਕ ਸਭਾ ਦੇ ਵਿੱਚ ਤਾਂ ਉਹਨਾਂ ਦੀ ਮੈਜੋਰਟੀ ਉਹ ਪਾਸ ਕਰਾ ਜਾਂਦੇ ਆ, ਰਾਜ ਸਭਾ ਦੇ ਵਿੱਚ ਉਹਨਾਂ ਦੀ ਮੈਜੋਰਟੀ ਨਹੀਂ ਸੀ ਉਹਨਾਂ ਟਾਈਮਾਂ ਦੇ ਵਿੱਚ, ਤਾਂ ਵੀ ਪਾਸ ਕਰਾ ਗਏ, ਤਾਂ ਵੀ ਉਹ ਪਾਸ ਕਰਾ ਗਏ। ਹਾਂਜੀ, ਕਿਉਂਕਿ ਉਹਨਾਂ ਨੇ ਰੌਲਾ ਪਾਇਆ 10 ਨਹੀਂ ਉਦੋਂ ਦਾ ਨਾਲ ਸੀਗੇ ਸਾਥੀ, ਹਾਂਜੀ ਅਕਾਲੀਆਂ ਨੂੰ ਲੈ ਲਓ, ਹਾਂਜੀ ਹਾਂਜੀ ਬਿਲਕੁਲ ਨਾਲ ਹੀ ਸੀਗੇ ਤਾਂ ਬਾਅਦ ਦੇ ਵਿੱਚ ਪਾਸ ਹੋਣ ਤੋਂ ਬਾਅਦ ਵੀ ਡਿਫੈਂਡ ਕਰਦੇ ਰਹੇ, ਫਿਰ ਬਾਅਦ ਦੇ ਵਿੱਚ ਲੋਕਾਂ ਦੇ ਨਾਲ ਵੀ ਆ ਗਏ, ਲੋਕਾਂ ਨਾਲ ਆ ਗਏ। ਨਹੀਂ ਤਾਂ ਮੈਡਮ ਹੋਰੀ ਤੇ ਵੀ ਕਹਿੰਦੇ ਰਹੇ ਕਿ ਅਸੀਂ ਨਹੀਂ ਕਹਿ ਰਹੇ ਬਿੱਲ ਗਲਤ ਹੈ, ਇਹ ਕਿਸਾਨ ਕਹਿ ਰਹੇ ਆ, ਮਤਲਬ ਅਸੀਂ ਨਹੀਂ ਕਦੇ ਵਿਰੋਧ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਦੂਜੀ ਗੱਲ ਇਹ ਹੈ ਕਿ ਹੁਣ ਨਾ ਜਿਹੜੇ ਕੁਝ ਸਜ਼ਾਵਾਂ ਦੇ ਵਿੱਚ ਬਦਲਾਅ ਕੀਤਾ ਗਿਆ ਕੁਝ ਕਾਨੂੰਨਾਂ ਦੇ ਵਿੱਚ, ਹਾਲਾਂਕਿ ਬੜੇ ਖਤਰਨਾਕ ਕਾਨੂੰਨ ਨੇ, ਉਹਨਾਂ ਮਾਮਲਿਆਂ ਦੇ ਵਿੱਚ ਵੀ ਤੁਹਾਨੂੰ ਆਪੋਜੀਸ਼ਨ ਕਿਤੇ ਨਹੀਂ ਨਜ਼ਰ ਆਊਗੀ। 150 ਦੇ ਕਰੀਬ ਰੈਸਲਰ ਵਾਲਾ ਮਾਮਲਾ ਵੀ ਆਪਾਂ ਦੇਖਦੇ ਹਾਂ, ਹਾਂਜੀ 150 ਮੈਂਬਰ ਪਾਰਲੀਮੈਂਟ ਸਸਪੈਂਡ ਸੀ, ਕਾਨੂੰਨ ਪਾਸ ਹੋ ਗਿਆ। ਇਹ ਦੇਖੋ ਤੁਸੀਂ ਕੈਸਾ ਡੈਮੋਕ੍ਰੈਟਿਕ ਸਿਸਟਮ ਹੈ ਜਿਹਦੇ ਚ ਆਪੋਜੀਸ਼ਨ ਹੀ ਹੈ ਨਹੀਂਗੀ, ਜਿਹਦੇ ਚ ਸਿਰਫ ਸੱਤਾਧਾਰੀ ਬੈਠੇ ਆ, ਉਹ ਬਿੱਲ ਲੈ ਆਉਂਦੇ ਆ 10 ਮਿੰਟਾਂ ਚ ਪਾਸ ਕਰਾ ਦਿੰਦੇ ਆ, ਨਾ ਕੋਈ ਜਿਰਾ ਹੁੰਦੀ, ਨਾ ਕੋਈ ਜਿਰਾ ਨਹੀਂ, ਕੋਈ ਸਟੇਕ ਹੋਲਡਰਸ ਦੇ ਨਾਲ ਕੋਈ ਮੀਟਿੰਗ ਨਹੀਂ, ਕੋਈ ਉਹਨਾਂ ਦਾ ਵਿੱਚ ਭਰੋਸਾ, ਕੋਈ ਉਹਨਾਂ ਦੇ ਨਾਲ ਕੋਈ ਗੱਲਬਾਤ, ਹਾਂਜੀ ਕੋਈ ਨੁਮਾਇੰਦਾ ਹੀ ਨਹੀਂ, ਕੁਛ ਨਹੀਂ ਹੈ, ਉਹ ਮਤਲਬ ਬਸ ਜੋ ਹਾਂਜੀ ਜੋ ਇੰਟਰੋਡਿਊਸ ਹੋ ਗਿਆ ਬਿੱਲ ਲੋਕ ਸਭਾ ਚੋਂ ਪਾਸ ਆ ਬਸ। ਹੁਣ ਇਲੈਕਸ਼ਨ ਕਮਿਸ਼ਨ ਵਾਲਾ ਵੀ ਦੇਖ ਲਓ, ਸੁਪਰੀਮ ਕੋਰਟ ਵਾਲਾ ਕੱਢਤਾ ਬਾਹਰ। ਹਾਂਜੀ ਸੁਪਰੀਮ, ਦੇਖੋ ਕਮਾਲ ਦੀ ਗੱਲ ਹੈ ਕਿ ਲੋਕਾਂ ਨੇ ਇਹਨੂੰ ਟੇਕ ਅਪ ਹੀ ਨਹੀਂ ਕੀਤਾ ਇਸ ਇਸ਼ੂ ਨੂੰ ਸਵਾਲ ਕਰਨਾ ਹੈ। ਜਦੋਂ ਦੇਖੋ ਪ੍ਰਵੀਨ ਜੀ, ਜਦੋਂ ਸੁਪਰੀਮ ਕੋਰਟ ਦੇ ਜਸਟਿਸ ਦਾ ਕਤਲ ਹੋ ਜਾਂਦਾ ਹੈ, ਹਾਂਜੀ, ਜਦੋਂ ਉਹਦੇ ਵਿੱਚ ਕਹਿੰਦੇ ਵੀ ਯੂਰੇਨੀਅਮ ਲੱਭ ਗਿਆ ਆ, ਇਹ ਗੱਲ ਆਉਂਦੀ ਆ, ਉਹ ਗੱਲ ਹੀ ਨਹੀਂ ਕੋਈ ਕਰਦਾ, ਨਹੀਂ ਕਰਦਾ ਬਿਲਕੁਲ ਜੀ। ਕੀ ਉੱਥੇ ਤੁਸੀਂ ਉਹਦੇ ਵਿੱਚ ਕੀ ਇਨਸਾਫ ਦੀ ਉੱਥੇ ਮੰਗਦੇ, ਇਨਸਾਫ ਜਿਹੜਾ ਹੁਣ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ ਕਾਨੂੰਨ ਦੇਖ ਲਓ ਤੁਸੀਂ, ਇੱਥੇ ਕਿਤੇ ਵੀ ਤੁਹਾਨੂੰ ਆਪੋਜੀਸ਼ਨ ਲੋਕਾਂ ਲਈ ਲੜਦੀ ਨਜ਼ਰ ਨਹੀਂ ਆਊਗੀ। ਲੋਕ ਲੜੇ, ਲੋਕਾਂ ਨੇ ਟਰੱਕ ਸੜਕਾਂ ਤੇ ਖਿਲਾਰਤੇ, ਪੈਟਰੋਲ ਮੁੱਕ ਗਿਆ, ਸਪਲਾਈ ਸਾਰੀ ਰੁਕ ਗਈ, ਇੱਕੋ ਦਿਨ ਦੇ ਵਿੱਚ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋ ਗਿਆ, ਠੱਪ ਹੋ ਗਿਆ। ਸਰਕਾਰ ਨੂੰ 48 ਘੰਟੇ ਪੈਣ ਤੋਂ ਪਹਿਲਾਂ ਕਹਿਣਾ ਪਿਆ ਕਿ ਅਸੀਂ ਨੈਗੋਸ਼ੀਏਸ਼ਨ ਦੇ ਲਈ ਤਿਆਰ ਹਾਂ, ਅਸੀਂ ਸਹਿਮਤੀ ਦਿੰਦੇ ਹਾਂ, ਅਸੀਂ ਇਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਕਰਾਂਗੇ। ਮਤਲਬ ਫਾਰਮ ਬਿੱਲਾਂ ਵਾਲੀ ਗੱਲ ਹੋਈ ਨਾ, ਉੱਥੇ ਵੀ ਤਾਂ ਕਹਿਣਾ ਪਿਆ ਨਾ, ਜਦੋਂ ਕਹਿੰਦੇ ਸੀਗੇ ਰੱਦ ਕਰ ਦੇਂਗੇ, ਕਿਸਾਨ ਕਹਿੰਦੇ ਕਿ ਨਹੀਂ ਐਲਾਨ ਕਰੋ ਤੁਸੀਂ, ਇੱਥੇ ਉਹਨਾਂ ਨੂੰ ਪਹਿਲਾਂ ਹੀ ਐਲਾਨ ਕਰਨਾ ਪਿਆ ਕਿਉਂਕਿ ਉਹਨਾਂ ਨੂੰ ਸੇਕ ਲੱਗਿਆ ਹੋਇਆ। ਪਰ ਇੱਥੇ ਆਪੋਜੀਸ਼ਨ ਇੰਡੀਆ ਗੱਠਜੋੜ, ਇੰਡੀਅਨ ਅਲਾਈਅੰਸ, ਲੋਕਾਂ ਦਾ ਹੀ ਵਿਦਰੋਹ, ਲੋਕਾਂ ਦਾ ਹੀ ਹੈ। ਹੁਣ ਇਹਦੇ ਵਿੱਚ ਤਾਂ ਪ੍ਰਵੀਨ ਜੀ ਇੱਕ ਚੀਜ਼ ਮੈਂ ਦੇਖ ਰਿਹਾ ਵੀ ਆਈ ਥਿੰਕ ਜਿੱਥੇ ਆਪੋਜੀਸ਼ਨ ਉੱਥੇ ਲਾਇਕ ਵੀ ਜਿੱਥੇ ਉਹ ਕਰਦੀ ਆ, ਹਾਂਜੀ, ਅਮਰੀਕਾ 'ਚ 2016 ਦੀ ਜਿਹੜੀ ਇਲੈਕਸ਼ਨ ਸੀਗੀ ਨਾ, ਉਹ ਤੋਂ ਸਬਕ ਲੈਣਾ ਚਾਹੀਦਾ ਜੀ। ਇੱਥੇ ਹਿਲਰੀ ਕਲਿੰਟਨ ਇਹੀ ਕਹਿੰਦੀ ਰਹੀ ਵੀ ਮੈਂ ਟਰੰਪ ਨਹੀਂ, ਵੋਟ ਮੈਨੂੰ ਪਾ ਦਿਓ, ਠੀਕ ਹੈ, ਵੀ ਮੇਰਾ ਕੋਈ ਇਸ਼ੂ ਨਹੀਂ ਆ ਵੀ ਮੈਂ ਕਿਹੜੇ ਇਸ਼ੂ ਦੇ ਉੱਤੇ ਮੇਰੀ ਪਾਲਿਸੀ ਕੀ ਹੋਊਗੀ, ਕਿਵੇਂ ਹੋਊਗੀ, ਉਹ ਇਹੀ ਦੀ ਧਾਰਨਾ ਦੇ ਵਿੱਚ ਰਹਿ ਗਈ ਵੀ ਮੈਂ ਟਰੰਪ ਨਹੀਂ ਆ, ਮੈਂ ਤਾਂ ਜਿੱਤੀ ਬੈਠੀ ਆ, ਹਾਂਜੀ, ਮੈਨੂੰ ਤਾਂ ਚੱਕਰ ਹੀ ਕੋਈ ਨਹੀਂ, ਜਿੱਥੇ ਜਾਣਾ ਉੱਥੇ ਬਸ ਇਹੀ ਗੱਲ ਉਹਨੇ ਕਰਨੀ। ਉਹਦਾ ਕੀ ਖਾਮਿਆਜ਼ਾ ਜਿਹੜਾ ਭੁਗਤਣਾ ਪਿਆ, ਹਾਂਜੀ, ਜੇ ਆਪਾਂ ਉਸ ਦੀ ਬੀਬੀ ਦੀ ਨਜ਼ਰ ਤੋਂ ਦੇਖੀਏ, ਜਾਂ ਉਹਨਾਂ ਨੇ ਜਿੱਦਾਂ ਕੈਂਪੇਨ ਰਨ ਕੀਤਾ, ਵਨ ਆਫ ਦਾ ਵਰਸਟ ਕੈਂਪੇਨਸ ਰਨ ਕਹਿੰਦੇ ਆ ਵੀ ਉਹ ਦੇਖਿਆ ਗਿਆ, ਕਿਉਂਕਿ ਪਾਲਿਸੀ ਦੇ ਉੱਤੇ, ਕੋਈ ਏਜੰਡਾ, ਇਸ਼ੂ ਦੇ ਉੱਤੇ ਏਜੰਡਾ ਕੀ ਆ ਉਹ ਨਹੀਂ, ਸਿਰਫ ਇੱਕੋ ਚੀਜ਼ ਬਾਰ-ਬਾਰ ਕਹੀ ਜਾਣਾ ਵੀ ਮੈਂ ਟਰੰਪ ਨਹੀਂ, ਮੈਨੂੰ ਵੋਟ ਪਾਓ, ਏਦਾਂ ਗੱਲ ਨਹੀਂ ਬਣਦੀ। ਉੱਥੇ ਵੀ ਕੀ ਆ, ਮੈਂ ਮੋਦੀ ਨਹੀਂ, ਅਸੀਂ ਮੋਦੀ ਨੂੰ ਹਰਾਉਣਾ ਸੀ, ਇਹ ਨਹੀਂ ਤੁਸੀਂ ਦੱਸ ਰਹੇ ਵੀ ਜਿਹੜੇ ਮਾਈਨੋਰਟੀਜ਼ ਲਈ ਕੀ ਕਰਨਾ, ਹਾਂਜੀ, ਜਿਹੜੇ ਕਾਰੋਬਾਰੀ ਆ ਉਹਨਾਂ ਲਈ ਤੁਸੀਂ ਕੀ ਕਰਨਾ ਚਾਹ ਰਹੇ ਆ, ਕੋਈ ਉਹਨਾਂ ਦੇ ਕੋਲ ਏਜੰਡਾ ਨਹੀਂ ਆ, ਇੱਕ ਹੀ ਏਜੰਡਾ ਆ, ਕਾਮਨ ਇੱਕ ਹੀ ਏਜੰਡਾ ਵੀ ਮੋਦੀ ਨੂੰ ਸੱਤਾ ਤੋਂ ਲਾਉਣਾ ਹੈ। ਦੇਖੋ ਸਿਆਸਤ ਦੇ ਵਿੱਚ ਨਾ ਰਾਜਕਰਨਵੀਰ ਸਿੰਘ ਜੀ, ਸਿਆਸਤ ਇਹ ਵੇਵਸ ਕਦੀ ਚੱਲਦੀਆਂ, ਹਰ ਵਾਰੀ ਨਹੀਂ ਚੱਲਦੀਆਂ। ਤੁਸੀਂ ਜਦੋਂ ਦੂਜੇ ਦੇ ਪਾਲੇ 'ਚ ਜਾ ਕੇ ਖੇਡਦੇ ਹੋ ਨਾ, ਤੁਸੀਂ ਕਦੇ ਜਿੱਤ ਨਹੀਂ ਸਕਦੇ। ਦੂਜੇ ਦੇ ਪਾਲੇ 'ਚ ਜਾ ਕੇ ਖੇਡੀ ਗੇਮ ਕਦੇ ਨਹੀਂ ਜਿੱਤ ਸਕਦੇ। ਇਹ ਜਿਹੜੇ ਗਾਂਧੀ ਪਰਿਵਾਰ ਹੈ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ, ਇਹ ਭਾਜਪਾ ਦੇ ਪਾਲੇ 'ਚ ਖੇਡ ਰਹੀਆਂ ਨੇ, ਇਹ ਸੌਫਟ ਹਿੰਦੂਤਵਾ ਤੇ ਖੇਡ ਰਹੀਆਂ ਨੇ। ਇਹਨਾਂ ਨੂੰ ਲੱਗਦਾ ਕਿ ਹਿੰਦੂਆਂ ਨੂੰ ਨਾ ਕੁਛ ਕਹੀਏ ਆਪਾਂ, ਜਾਂ ਮੈਜੋਰਟੀ ਦੇ ਬਾਰੇ ਨਾ ਕੁਛ ਕਹੀਏ। ਜਿਵੇਂ ਮੈਜੋਰਟੀ ਦੀ ਜੋ ਇਸ ਟਾਈਮ ਵਿਚਾਰਧਾਰਾ ਬਣੀ, ਜਿਹੜੀ ਬਣਾ ਦਿੱਤੀ ਗਈ ਹੈ, ਹੁਣ ਸਾਡੇ ਤੋਂ ਉਹ ਤਾਂ ਨਾ ਗੁੱਸੇ ਹੋ ਜਾਣ, ਉਹ ਸਾਡੇ ਤੋਂ ਰੁੱਸ ਨਾ ਜਾਣ, ਉਹ ਸਾਡੇ ਤੋਂ ਗੁੱਸੇ ਨਾ ਹੋਣ। ਮੰਦਰਾਂ 'ਚ ਜਾਣਾ, ਚਲੋ ਜਾਏ ਕੋਈ ਕਿਤੇ ਮਰਜ਼ੀ, ਉਹ ਉਹਦੀ ਚੁਆਇਸ ਹੈ ਹਨਾ। ਤੁਸੀਂ ਦੇਖੋ ਕਿ ਇਹਨਾਂ ਨੇ ਲੀਡਰਾਂ ਨੂੰ ਪਾਠ ਕਰਨ ਲਾਤਾ, ਜੇ
ਅਰਵਿੰਦ ਜੇ ਜੈ ਸ਼੍ਰੀ ਰਾਮ ਕਹਿੰਦੇ ਤੇ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਮੈਂ ਹਨੂਮਾਨ ਹਨੂੰਮਾਨ ਚਾਲੀਸਾ ਕਰਦਾ। ਜੇ ਮਮਤਾ ਬੈਨਰਜੀ ਵਰਗੇ ਕਹਿੰਦੇ ਆ ਕਿ ਅਸੀਂ ਬਈ ਰਿੱਧੀ ਸਿੱਧੀ ਜਾਂਦੇ ਆ, ਸਾਨੂੰ ਬੜਾ ਇਹਦੇ ਵਿੱਚ ਭਰੋਸਾ ਹੈ। ਜਿਹੜਾ ਰਾਹੁਲ ਆਪਣੇ ਆਪ ਨੂੰ ਗਾਂਧੀ ਧਾਰਮਿਕ ਸ਼ੋਅ ਕਰਨਾ ਪੈਂਦਾ, ਜਿਹੜਾ ਰਾਹੁਲ ਗਾਂਧੀ ਆ ਉਹਨੂੰ ਜਨੇਊ ਤੱਕ ਪਾਉਣਾ ਪੈਂਦਾ, ਮਤਲਬ ਉਹਨੂੰ ਕਹਿਣਾ ਪੈਂਦਾ ਕਿ ਮੈਂ ਜਨੇਊ ਪਾ ਸਕਦਾ ਜਾਂ ਮੈਂ ਹਿੰਦੂ ਬਣ ਸਕਦਾ। ਆਪਣਾ ਮਸਲਾ ਉਹ ਨਹੀਂ ਹੈ, ਕੋਈ ਹਿੰਦੂ ਬਣੇ ਕੁਛ ਬਣੇ, ਉਹ ਧਰਮ ਉਹਦੀ ਪਰਸਨਲ ਪ੍ਰਾਪਰਟੀ ਹੈ, ਉਹਦੀ ਪਰਸਨਲ ਚੀਜ਼ ਹੈ। ਪਰ ਇਹ ਵੀ ਏਜੰਡਾ ਇਹੀ ਆ, ਏਜੰਡਾ ਇਹ ਹੈ ਕਿ ਤੁਸੀਂ ਉਹਦੇ ਪਾਲੇ 'ਚ ਜਾ ਰਹੇ ਹੋ, ਤੁਸੀਂ ਜਿਹੜੀਆਂ ਚੀਜ਼ਾਂ ਲਈ ਮਿਨੋਰਟੀ ਸੁਰੱਖਿਅਤ ਮਹਿਸੂਸ ਕਰਦੀਆਂ ਨੇ, ਤੁਸੀਂ ਭਾਰਤ ਦੇ ਵਿੱਚੋਂ ਮਿਨੋਰਟੀ ਨੂੰ ਲਹਿਦਾ ਨਹੀਂ ਕਰ ਸਕਦੇ। ਏਦਾਂ ਆ। ਪਰ ਪ੍ਰਵੀਨ ਜੀ, ਤੁਸੀਂ ਮੈਨੂੰ ਲੱਗਦਾ ਇਹ ਗੱਲ ਦਾ ਜਵਾਬ ਕਿਤੇ ਨਾ ਕਿਤੇ ਸ਼ੁਰੂਆਤ 'ਚ ਹੀ ਆਪੇ ਦੇ ਦਿੱਤਾ। ਹਾਂਜੀ, ਵੀ ਇਹ ਸਟੇਟ ਦਾ ਹੀ ਏਜੰਡਾ ਆ। ਹਾਂਜੀ, ਫਿਰ ਇਹ ਮੈਟਰ ਨਹੀਂ ਕਰਦਾ ਵੀ ਉੱਥੇ ਕਿਹਦੀ ਪਾਰਟੀ ਜਿਹੜੀ ਉਹ ਸੱਤਾ ਦੇ ਵਿੱਚ ਕਾਬਜ ਆ, ਕੀ ਕੁਝ ਫਰਕ ਪੈ ਜਾਣਾ ਆ। ਤੁਸੀਂ ਜੇ ਉਹ ਇੰਡੀਆ ਅਲਾਇੰਸ ਵੀ ਆ ਜਾਊਗਾ, ਹਾਂਜੀ, ਕੀ ਭਾਰਤ ਦਾ ਰਵੱਈਆ ਸਿੱਖਾਂ ਦੇ ਪ੍ਰਤੀ ਜਾਂ ਮਾਈਨੋਰਟੀਜ਼ ਦੇ ਪ੍ਰਤੀ ਕੋਈ ਬਦਲ ਜਾਣਾ ਆ? ਹਾਂਜੀ, ਲੱਗਦਾ ਨਹੀਂ। ਤੁਸੀਂ ਜਿਹੜੇ ਇਹ ਪਾਲਿਸੀਜ਼ ਨੂੰ ਰਨ ਕਰਨ ਵਾਲੇ ਬੰਦੇ, ਉਹ ਤਾਂ ਉਹੀ ਆ, ਉਹੀ ਨੇ ਨਾ, ਉਹਨਾਂ ਦਾ ਬਿਊਰੋਕ੍ਰੇਸੀ 'ਚ ਉਹੀ ਆ, ਵੱਡੇ ਅਹੁਦਿਆਂ ਦੇ ਉੱਤੇ ਜਿਹੜੇ ਬੈਠੇ ਆ, ਮਸ਼ੀਨਰੀ ਸਾਰੀ ਉਹ ਹੈ, ਲਾਅ ਆ ਸਾਰਾ ਉਹ ਹੈ। ਨਾਲੇ ਹੁਣ ਇੰਨੇ ਸਾਲਾਂ ਦੇ ਵਿੱਚ, 10 ਸਾਲਾਂ ਦੇ ਵਿੱਚ ਜਿਹੜੇ ਲੋਕ ਹੌਲੀ ਹੌਲੀ ਉਹਨਾਂ ਅਹੁਦਿਆਂ ਤੱਕ ਪਹੁੰਚੇ ਆ, ਹਾਂਜੀ, ਉਹ ਤਾਂ ਪੂਰੀ ਇਸ ਏਜੰਡੇ ਦੇ ਪਰਨਾਏ ਹੋਏ ਨੇ। ਬਿਲਕੁਲ, ਉਹਨਾਂ ਨੇ ਤਾਂ ਅਗਲੇ ਪਤਾ ਨਹੀਂ ਕਿੰਨੇ ਸਾਲਾਂ ਤੱਕ ਇਸ ਦੇ ਵਿੱਚ ਹੜਕੰਪ ਮਚਾ ਕੇ ਰੱਖਣਾ ਹੈ। ਤੁਸੀਂ ਮਸ਼ੀਨਰੀ ਦੀ ਤੁਹਾਨੂੰ ਛੋਟੀ ਜਿਹੀ ਮਿਸਾਲ ਦੇ ਦਿੰਦਾ। ਇੱਕ ਬੀਬੀ ਆ, ਉਹ ਮੰਨ ਲਓ ਇੱਕ ਟੀਚਰ ਆ, ਕੋਈ ਵੀ ਆਪਾਂ ਬੀਬੀ ਜਾਂ ਬੰਦਾ ਨਹੀਂ ਕਹਿੰਦੇ, ਉਹ ਸਕੂਲ 'ਚ ਪੜ੍ਹਾ ਰਿਹਾ, ਉਹਦੇ ਕਲਾਸ 'ਚ ਤਾਂ ਉਹਨੂੰ ਮੈਟਰ ਨਹੀਂ ਨਾ ਹੋਣਾ ਚਾਹੀਦਾ ਕਿ ਕਿਹੜਾ ਬੱਚਾ ਕਿੱਥੋਂ ਆ ਰਿਹਾ, ਉਹਦੇ ਲਈ ਤਾਂ ਬੱਚੇ ਨੇ, ਸਟੂਡੈਂਟ ਨੇ, ਬਰਾਬਰ ਪੜਾਉਣਾ। ਰਾਜਸਥਾਨ ਦੀ ਇੱਕ ਅਧਿਆਪਕਾ ਨੇ ਇੱਕ ਮੁਸਲਿਮ ਬੱਚੇ ਦੇ ਇਸ ਕਰਕੇ ਥੱਪੜ ਮਰਵਾਏ, ਆਪ ਨਹੀਂ ਮਾਰੇ ਉਹਨੇ, ਕਹਿੰਦੀ ਮੈਂ ਨਹੀਂ ਤੈਨੂੰ ਟੱਚ ਕਰਨਾ, ਬੱਚਿਆਂ ਤੋਂ ਮਰਵਾਏ। ਕਿੱਡੀ ਘਟੀਆ ਕਰਤੂਤ ਹੈ। ਉਹ ਮਸ਼ੀਨਰੀ ਦੇ ਵਿੱਚ ਆਟੋਮੈਟਿਕਲੀ ਮੈਕੈਨਿਜ਼ਮ ਦੇ ਵਿੱਚ ਫਸੀ ਹੋਈ ਗੱਲ ਨਹੀਂ। ਦੇਖੋ, ਉਹ ਤਾਂ ਮੈਕੈਨਿਜ਼ਮ ਤੁਸੀਂ ਦੇਖੋ ਸ਼ਰੇਆਮ ਦਿਸਦੀ ਆ। ਹੁਣ ਜਦੋਂ ਕੋਈ ਮੁਸਲਿਮ ਧਰਮ ਵਾਲਾ ਜੀ ਨਮਾਜ਼ ਪੜ੍ਹ ਰਿਹਾ ਹੁੰਦਾ ਕਿਸੇ ਆਫਿਸ ਦੇ ਵਿੱਚ ਵੀ ਜਾਂ ਕਿਸੇ ਹੋਰ ਥਾਂ ਦੇ ਉੱਤੇ, ਹਾਂਜੀ, ਉਹਦੀ ਫੋਟੋ ਵਾਇਰਲ ਹੁੰਦੀ ਆ, ਹਾਂਜੀ, ਕਿੱਦਾਂ ਕਿਹਾ ਜਾਂਦਾ, ਤੁਸੀਂ ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਬਿਲਕੁਲ। ਹੁਣ ਕਿੰਨੀਆਂ ਵੀਡੀਓ ਆਉਂਦੀਆਂ ਜਿਹੜੇ ਨਾਅਰੇ ਲੱਗ ਰਹੇ ਆ, ਕਿਤੇ ਫਲਾਈਟਾਂ 'ਚ ਲੱਗ ਰਹੇ ਆ, ਕਿਤੇ ਜਿਹੜੇ ਸਕੂਲਾਂ ਦੇ ਵਿੱਚ ਉੱਥੇ ਉਸ ਚੀਜ਼ ਨੂੰ ਗਾਇਆ ਜਾ ਰਿਹਾ। ਹਾਂਜੀ, ਉੱਥੇ ਕਿੱਥੇ ਆ? ਉੱਥੇ ਚਸ਼ਮਾ ਕਿੱਥੇ ਸੈਕੂਲਰ ਵਾਲਾ ਇਹਨਾਂ ਦਾ? ਬਿਲਕੁਲ, ਠੀਕ ਹੈ ਨਾ। ਹਾਂਜੀ, ਉਹਨਾਂ ਨੂੰ ਕਿਸੇ ਇੱਕ ਚੀਜ਼ ਦੀ ਆਵਾਜ਼ ਤੋਂ ਤਾਂ ਪਰੇਸ਼ਾਨੀ ਹੋ ਜਾਂਦੀ ਆ। ਹਾਂਜੀ, ਬਿਲਕੁਲ, ਦੂਜਿਆਂ ਤੋਂ ਨਹੀਂ ਹੁੰਦੀ, ਖਾਸ ਤੋਂ ਨਹੀਂ ਹੁੰਦੀ। ਤੁਸੀਂ ਇੱਥੇ ਕਿਤੇ ਵੀ ਕਿਸੇ ਕੋਲੇ ਗੱਲ ਕਰਕੇ ਦੇਖ ਲਓ, ਉੱਥੋਂ ਦੇ ਪੋਲਿਟਿਕਸ ਸਿਸਟਮ ਦੇ ਬਾਰੇ, ਉੱਥੋਂ ਦੇ ਦੂਜੇ ਸਿਸਟਮ ਦੇ ਬਾਰੇ ਜੋ ਆਮ ਵਿਚਰਦੇ ਆ, ਲੋਕਾਂ ਨੇ ਕਹਿਣਾ ਉੱਥੇ ਕਿਹੜਾ ਕੁਝ ਬਦਲਣਾ ਹੈ, ਕਿਉਂਕਿ ਦਹਾਕਿਆਂ ਬੱਧੀ ਇੱਕ ਪੈਟਰਨ ਆ, ਸੈੱਟ ਪੈਟਰਨ ਆ, ਜਿਹਦੇ ਮੁਤਾਬਕ ਕੰਮ ਚੱਲ ਰਿਹਾ, ਔਰ ਸੈੱਟ ਪੈਟਰਨ ਦੇ ਵਿੱਚ ਕੁਝ ਵੀ ਚੇਂਜਸ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਚਾਹੇ ਉਹ ਕਹਿੰਦੇ ਨੇ ਕਿ ਮੋਹਰੇ ਬਦਲ ਜਾਂਦੇ ਨੇ, ਉਹ ਤਾਂ ਉਹੀ ਰਹਿੰਦੇ ਨੇ। ਅੱਜ ਤੁਸੀਂ ਪੰਜਾਬ ਦੇ ਵਿੱਚ ਦੇਖ ਲਓ, ਅੱਜ ਆਪਣੇ ਪੰਜਾਬੀ ਜਿਹੜੇ ਜਹਾਜ਼ ਭਰ ਕੇ ਉੱਥੇ ਜਾ ਰਹੇ ਸੀ, 2 ਸਾਲਾਂ ਬਾਅਦ ਉਹਨਾਂ ਦਾ ਮਨ ਖੱਟਾ ਹੋਇਆ ਪਿਆ। ਅਗਲਾ ਕਹਿੰਦਾ ਯਾਰ ਕਦੇ ਕਿਸੇ ਨੂੰ ਚੱਕ ਕੇ ਅੰਦਰ ਦੇ ਦੇਣ, ਕਦੇ ਕਿਸੇ ਨੂੰ, ਆਪ ਤੁਸੀਂ ਜਹਾਜ਼ਾਂ ਤੇ ਚੜੇ ਫਿਰਦੇ ਹੋ, ਪੰਜਾਬ ਲਈ ਕੀ ਕਰੋਗੇ? ਤੁਸੀਂ ਵੀ ਜਹਾਜ਼ਾਂ ਤੇ, ਸਾਡੇ ਪੰਜਾਬ ਦੇ ਪੰਜਾਬੀ ਵੀ ਜਹਾਜ਼ਾਂ ਤੇ। ਸੋ ਹਿਜਰਤ ਤਾਂ ਉਸੇ ਤਰ੍ਹਾਂ ਚੱਲ ਰਹੀ ਹੈ। ਪਹਿਲਾਂ ਨੂੰ ਕਹਿੰਦੇ ਸੀ ਵੀ ਇੰਨੀਆਂ ਗੱਡੀਆਂ, ਹੁਣ ਵੀ ਉਨੀਆਂ ਗੱਡੀਆਂ ਵੱਧਦੀਆਂ, ਉਦਾਂ ਹੀ ਜਹਾਜ਼ ਚੱਲ ਰਹੇ, ਉਦਾਂ ਹੀ ਉਹ ਕੁਝ ਹੋ ਰਿਹਾ, ਉਦਾਂ ਹੀ ਫੋਟੋਆਂ ਆ ਰਹੀਆਂ, ਉਵੇਂ ਹੀ ਕਰਜ਼ਾ ਚੱਕਿਆ ਜਾ ਰਿਹਾ ਉਨੀ ਸਪੀਡ ਤੇ। ਸੋ ਬਦਲਣ ਲਈ ਤਾਂ ਤੁਹਾਨੂੰ ਕੁਝ ਸ਼ੋਅ ਕਰਨਾ ਪੈਂਦਾ ਨਾ, ਕੁਝ ਕਰਨਾ ਪੈਂਦਾ, ਕੁਝ ਦਿਖਾਉਣਾ ਪੈਂਦਾ। ਹੁਣ ਇਹ ਕਹਿੰਦੇ ਨੇ ਕਿ ਸਾਨੂੰ ਜੀ ਵੋਟਾਂ ਪਾਓ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ, ਰਾਹੁਲ ਗਾਂਧੀ, ਹਾਂਜੀ, ਕਹਿੰਦੇ ਸਾਨੂੰ ਵੋਟਾਂ ਪਾਓ ਕਿਉਂਕਿ ਅਸੀਂ ਮੋਦੀ ਵਿਰੁੱਧ ਐਂਟੀ ਆ, ਉਹਦੇ ਇਕੱਠੇ ਹੋਏ ਆ, ਆਪਾਂ ਮੋਦੀ ਨੂੰ ਲਾਉਣਾ ਸੱਤਾ ਤੇ। ਹਾਂ, ਵੀ ਕੀ ਤੁਹਾਡੀ ਪ੍ਰਾਪਤੀ ਸਿਰਫ ਇੰਨੀ ਹੈ ਕਿ ਤੁਸੀਂ ਮੋਦੀ ਦੇ ਵਿਰੁੱਧ ਇਕੱਠੇ ਆ? ਸੇਮ ਥਿੰਗ ਜਿਹੜੀ ਆਪਾਂ 2016 ਜਿਹੜੀ ਹਿਲਰੀ ਦੀ ਤੁਸੀਂ, ਹਾਂਜੀ, ਸੇਮ ਥਿੰਗ ਮਤਲਬ ਮੈਨੂੰ ਤਾਂ ਲੱਗਦਾ 2024 ਦੀ ਇਲੈਕਸ਼ਨ ਵੀ ਉਸੇ ਤਰਜ ਦੇ ਉੱਤੇ ਇੱਥੇ ਚੱਲ ਰਹੀ ਹੈ। ਹੋ ਸਕਦਾ ਵੀ ਟਰੰਪ ਨੂੰ ਨਹੀਂ ਆਉਣ ਦੇਣਾ। ਹਾਂਜੀ, ਬਹੁਤ ਸਾਰੀਆਂ ਸਮਾਨਤਾਵਾਂ ਹੈਗੀਆਂ, ਹਨਾ, ਵੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਕਿੱਦਾਂ ਕਰਨਾ, ਕਿਵੇਂ ਕਰਨਾ, ਪਾਲਿਸੀਜ਼ ਕੀ ਆ, ਇਸ਼ੂਜ਼ ਕੀ ਆ, ਰੀਅਲ ਇਸ਼ੂਜ਼ ਤੋਂ ਲੋਕਾਂ ਨੂੰ ਵਰਗਲਾ ਕੇ ਇੱਕ ਟੌਪਿਕ ਦੇ ਉੱਤੇ ਕਰਨਾ। ਲੋਕ ਵੀ ਸੋਚਣ ਲੱਗ ਜਾਂਦੇ ਯਾਰ ਅਸੀਂ ਬੇਵਕੂਫ ਹਾਂ। ਹਾਂਜੀ, ਬਿਲਕੁਲ, ਸਾਨੂੰ ਭਲਾ ਸਮਝ ਨਹੀਂ ਆਏਗੀ। ਉਹ ਫਿਰ ਬੰਦਾ ਸਗੋਂ ਜਦੋਂ ਉਹ ਇੱਕ ਰੈਟਰਿਕ ਦੇ ਟੋਟਲ ਜਿਹੜਾ ਉਹ ਉਲਟ ਹੋ ਜਾਂਦਾ। ਜੀ ਵੀ ਤੁਸੀਂ ਆਪਣੀ ਪਾਲਿਸੀਜ਼ ਦਾ, ਉਹਦੀ ਪਾਲਿਸੀਜ਼ ਦੇ ਬਰਾਬਰ ਜਵਾਬ ਤੁਹਾਨੂੰ ਦੇਣ ਦੀ ਜਿਹੜੀ ਉਹ ਜ਼ਰੂਰਤ ਆ, ਨਾ ਕਿ ਇਹ ਕਹਿਣਾ ਵੀ ਅਸੀਂ ਇਹ ਨਹੀਂ ਕਰਾਂਗੇ, ਪਹਿਲੇ ਮਾੜੇ ਸੀ, ਅਸੀਂ ਉਹਨਾਂ ਤੋਂ ਤਾਂ ਚੰਗੇ ਹੀ ਹੋਵਾਂਗੇ। ਹੁਣ ਤੁਸੀਂ ਦੇਖੋ ਕਿ ਕੇਜਰੀਵਾਲ ਹੋਣੀ ਵਿਪਾਸਨਾ ਕਰਨ ਪੰਜਾਬ ਆ ਜਾਂਦੇ ਆ, ਤੇ ਜਦੋਂ ਧਾਰਾ 370 ਤੋੜੀ ਜਾਂਦੀ ਹੈ, ਚਲੋ ਉਹਨਾਂ ਨੂੰ ਸਟੇਟਸ ਤਾਂ ਮਿਲਿਆ ਸੀ ਨਾ, ਉਦੋਂ ਕਹਿੰਦੇ ਜੀ ਹਾਂ ਅਖੰਡ ਭਾਰਤ ਦੇ ਨਾਲ ਅਸੀਂ ਸਹਿਮਤ ਹੈ। ਜਦੋਂ ਅਕਾਲੀ ਦਲ ਕਹਿੰਦਾ ਕਿ ਜੀ ਅਸੀਂ ਅਖੰਡ ਭਾਰਤ ਦੇ ਨਾਲ ਅਸੀਂ ਵੀ ਸਹਿਮਤ ਹਾਂ, ਜਦੋਂ ਧਾਰਾ 370 ਤੋੜਤੀ, ਤੇ ਜਦ ਕਿ ਸਾਡਾ ਪੰਜਾਬ ਦਾ ਸੈਂਟਰ ਨਾਲ ਮੱਥਾ ਕੀ ਸੀ,
ਫੈਡਰਲਿਜ਼ਮ ਤੋਂ ਤਾਂ ਗੱਲ ਸ਼ੁਰੂ ਹੋਈ ਸੀ ਨਾ, ਵੱਧ ਅਧਿਕਾਰ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਸ਼ੁਰੂ ਹੋਈ ਸੀ ਨਾ। ਅੱਜ ਆਪਾਂ ਜਿਹੜੇ ਕਿਉਂ ਗੋਡੇ ਟੇਕ ਗਏ? ਹਾਂਜੀ, ਜਿਹੜੇ ਲੋਕਾਂ ਦਾ ਅੱਜ ਕਾਣਾ ਐਟੀਟਿਊਡ ਹੈ, ਕਾਣਾ ਮੈਂ ਤਾਂ ਕਰਕੇ ਕਹਿਣਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਿੱਖਾਂ ਨੇ ਇਹ ਗੱਲ ਛੇੜੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖਾਂ ਨੇ ਕਿੱਡੀ ਵੱਡੀ ਲੜਾਈ ਖਾਤਰ ਆਪਣੀਆਂ ਕੁਰਬਾਨੀਆਂ ਕਰਤੀਆਂ। ਪਰ ਉਹ ਲੜਾਈ ਨਾ ਦੇਸ਼ ਨੇ ਔਨ ਕੀਤੀ, ਨਾ ਉਹਨੂੰ ਕਿਸੇ ਨੇ ਹੋਰ ਟੇਕ ਅਪ ਕੀਤਾ। ਐਮਰਜੈਂਸੀ ਵਿਰੁੱਧ ਤਾਂ ਲੋਕ ਲੜੇ ਭਾਰਤ ਦੇ ਵਿਰੁੱਧ, ਪਰ ਜਿਹੜਾ ਇਹ ਫੈਡਰਲਿਜ਼ਮ ਸੀਗਾ ਇਹਦੇ ਵਿਰੁੱਧ ਲੜੇ ਨਹੀਂ। ਅੱਜ ਤੁਸੀਂ ਤੁਰੇ ਫਿਰਦੇ ਹੋ ਪੰਜਾਬ ਦੇ ਵਿੱਚ, ਜਦੋਂ 370 ਧਾਰਾ ਤੋੜੀ ਗਈ ਜਾਂ ਹੋਰ ਰਾਜਾਂ ਦੇ ਅਧਿਕਾਰ ਖੋਏ ਗਏ, ਉਹ ਤੁਸੀਂ ਵੈਲਕਮ ਕਰ ਰਹੇ ਸੀ। ਅੱਜ ਤੁਹਾਡੀ ਪੋਲਿਟਿਕਸ ਕਿਵੇਂ ਵੱਖਰੀ ਉਹਨਾਂ ਨਾਲ? ਅੱਜ ਗਦਰੀ ਬਾਬੇ ਭਕਨਾ ਹੋਣਾ ਦਾ ਜਨਮ ਦਿਨ ਹਾਂਜੀ, 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 150 ਸਾਲ ਤੋਂ ਵੱਧ ਉਹਨਾਂ ਦੀ ਹਾਂਜੀ। ਉਮਰ, ਉਹਨਾਂ ਦੀ ਕਹਿ ਲਓ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਐਨੀਵਰਸਰੀ ਦੇ ਉੱਤੇ। ਉਹ ਇਹ ਥਾਂ ਤੋਂ ਜੀ ਮੂਵ ਹੋ ਕੇ ਜੀ ਜਿਹੜੇ ਉਹ ਜਾਂਦੇ ਆ ਬਿਲਕੁਲ ਉਸ ਮੁਲਕ ਦੇ ਲਈ, ਜਿੱਥੇ ਅੱਜ ਉਹਨਾਂ ਵਰਗੇ ਜਾਂ ਉਹਨਾਂ ਦੀ ਸੋਚ ਵਾਲੇ, ਉਹਨਾਂ ਦੀ ਦਿਖਣ ਵਾਲੇ ਜਿਹੜੇ ਲੋਕਾਂ ਦੇ ਨਾਲ ਕੀ ਵਤੀਰਾ ਹੈ, ਕੀ ਵਤੀਰਾ, ਬਿਲਕੁਲ ਸਹੀ ਆ। ਜੇ ਵੱਸ ਚੱਲਦਾ ਹੁੰਦਾ ਉਸ ਟਾਈਮ ਦੀ ਸਰਕਾਰ ਦਾ, ਤੇ ਸ਼ਾਇਦ ਭਖਣਾ ਹੁਣਾਂ ਨੂੰ ਇੱਥੇ ਹੀ ਮਰਾ ਦਿੰਦੇ। ਵੀ ਜਦੋਂ ਉਹਨਾਂ ਨੂੰ ਪਤਾ ਸੀ ਗਦਰ ਪਾਰਟੀ ਜੇ ਇੱਥੇ ਉੱਭਰ ਰਹੀ ਸੀ ਤਾਂ ਉਹਨਾਂ ਨੇ ਇੱਥੇ ਮਰਾ ਦੇਣਾ ਸੀ। ਜੋ ਹਾਲਾਤ ਇਸ ਟਾਈਮ ਜਿਹੜੇ ਉਹ ਬਣੇ ਪਏ ਆ, ਸੋ ਸਟੇਟ ਦਾ ਐਟੀਟਿਊਡ ਹਾਂਜੀ ਉਹ ਸ਼ੁਰੂ ਤੋਂ ਹੀ, ਮੁੱਢ ਤੋਂ ਹੀ ਜਿਹੜਾ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਰਿਹਾ ਆ, ਉਸ ਦੇ ਉਲਟ ਹੀ ਜਿਹੜਾ ਹੋ ਰਿਹਾ ਆ, ਉਹਨਾਂ ਨੂੰ ਦੱਬਣ ਦਾ ਰਿਹਾ ਆ। ਹੁਣ ਕਈ ਤਰੀਕੇ ਦੇ ਨਵੇਂ ਵਸੀਲੇ ਜਿਹੜੇ ਆ, ਨਵੇਂ ਕਹਿ ਲਓ ਵੀ ਉਹਨਾਂ ਦੇ ਹੱਥੀ ਹਥਿਆਰ ਜਿਹੜੇ ਆ ਉਹ ਲੱਗ ਚੁੱਕੇ ਨੇ, ਤੇ ਉਸ ਦਾ ਪੂਰਾ ਜਿਹੜਾ ਉਹ ਫਾਇਦਾ ਚੱਕ ਰਹੇ। ਸ਼ਾਇਦ ਜਦੋਂ ਉਹਨਾਂ ਨੇ ਆਜ਼ਾਦ ਕਰਾਉਣ ਦੇ ਲਈ ਉਸ ਮੁਲਕ ਦੇ ਲਈ ਇੱਕ ਕੁਰਬਾਨੀਆਂ ਦਾ ਦੌਰ ਸ਼ੁਰੂ ਕੀਤਾ, ਜਾਂ ਉਸ ਟਾਈਮ ਦੇ ਵਿੱਚ ਜਿਹੜੇ ਉਹ ਗਏ ਆ, ਉਹਨਾਂ ਨੂੰ ਨਹੀਂ ਸੀ ਯਕੀਨ ਵੀ ਇਹ ਮੁਲਕ ਇਦਾਂ ਦਾ ਹੋਊਗਾ। ਉਹ ਆਪਣੀ ਜੀਵਨ ਗਾਥਾ ਦੇ ਵਿੱਚ ਕਹਿੰਦੇ ਵੀ ਆ ਵੀ ਇਹ ਕੁੱਬ ਕਿੰਨੇ ਪਾਇਆ। ਬਿਲਕੁਲ ਕਹਿੰਦੇ ਨੇ, ਹਾਂਜੀ ਹਾਂਜੀ। ਉਹਨਾਂ ਦੀ ਟਿੱਪਣੀ ਸੀ, ਉਹ ਕਹਿੰਦੇ ਕਿ ਮੈਨੂੰ ਫਿਰੰਗੀ ਮੇਰੇ ਕੁੱਬ ਨਹੀਂ ਪਾ ਸਕੇ, ਪਰ ਉਹ ਕਹਿੰਦੇ ਵੀ ਕੁੱਬ ਮੇਰੇ ਤਾਂ ਪਏ ਨੇ ਕਿਉਂਕਿ ਮੇਰੇ ਆਪਣਿਆਂ ਨੇ ਜ਼ੁਲਮ ਕੀਤਾ। ਹਾਂਜੀ। ਤੇ ਹੁਣ ਅਕਾਲੀ ਦਲ ਵਾਲੇ ਪੰਜਾਬ ਬਚਾਓ ਯਾਤਰਾ ਜਾਂ ਇਸ ਤਰ੍ਹਾਂ ਦੀ ਕੋਈ ਯਾਤਰਾ ਲਿਆ, ਉਹਦੀ ਦੂਸਰੀ ਯਾਤਰਾ ਚੱਲਣ ਵਾਲੀ ਆ ਗਾਂਧੀ ਦੀ। ਹਾਂਜੀ, ਉਹਨਾਂ ਦੀ ਭਾਰਤ ਜੋੜੋ ਨਿਆਂ ਯਾਤਰਾ ਚੱਲਣ, ਹੁਣ ਨਿਆਂ ਦਿਵਾਉਣਾ ਉਹਨੇ। ਹਾਂਜੀ, ਤੁਸੀਂ ਮਤਲਬ ਪੰਜਾਬ ਨੂੰ ਬਚਾਓਗੇ ਕਿਵੇਂ? ਤੁਸੀਂ ਭਾਈ ਰਾਜੋਆਣਾ ਦੇ ਮਾਮਲੇ 'ਚ ਚਿੱਠੀਆਂ ਆ ਰਹੀਆਂ, ਤੁਸੀਂ ਉਹਦੇ ਤੇ ਬੋਲਦੇ ਕੱਖ ਨਹੀਂ। ਲੋਕ ਸਭਾ ਦੇ ਵਿੱਚ ਤੁਸੀਂ ਬੋਲਦੇ ਨਹੀਂ। ਭਾਈ ਕੌਂਕੇ ਦੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਹੀਏ ਕੀ, ਅਸੀਂ ਇਸ ਕਹਿਣਾ ਕੀ ਆ ਕਿ ਦਬਾਈ ਕਾਂਗਰਸ ਦੇ ਰਾਜ ਦੇ ਵਿੱਚ ਉਹ ਹੋਇਆ। ਹਾਂਜੀ, ਪਰ ਕਿੰਨੀਆਂ ਸਰਕਾਰਾਂ ਆਈਆਂ, ਕਿੰਨੀ ਵਾਰੀ ਤਾਂ ਇਹਨਾਂ ਦੀ ਆਈ। ਹਾਂਜੀ, ਉਹ ਰਿਪੋਰਟਾਂ ਕਿੱਥੇ ਗਈਆਂ, ਕਿੱਥੇ ਦੱਬ ਕੇ ਬਹਿ ਗਏ। 1999 ਦੇ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਸਰਕਾਰ ਸਾਰੀਆਂ ਹੀ ਹਾਂਜੀ ਇਹਦੇ ਵਿੱਚ ਪੂਰਨ ਜਿਹੜੇ ਸਹਿਯੋਗੀ ਆ, ਇਹ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਵਿੱਚ। ਹਾਂਜੀ ਹਾਂਜੀ ਬਿਲਕੁਲ। ਇਹਦਾ ਇੱਕ ਮਾਮਲਾ, ਕਿੰਨੇ ਮਾਮਲੇ, ਹਜ਼ਾਰਾਂ ਮਾਮਲੇ। ਹਾਂਜੀ, ਉਹਨਾਂ ਨੇ ਤਾਂ 25,000 ਲਾਸ਼ਾਂ ਦੀ ਸ਼ਨਾਖਤ ਕੀਤੀ ਸੀ ਅਜੇ, ਸਿਰਫ 25,000, ਪਤਾ ਨਹੀਂ ਕਿੰਨੀਆਂ ਹੋਰ ਸੀ। ਤੇ ਖੁਦ ਅਕਾਲੀ ਦਲ 'ਚ ਸੀਗੇ, ਹਿਊਮਨ ਰਾਈਟ ਵਿੰਗ ਦੇ ਵਿੱਚ ਸੀ, ਹਿਊਮਨ ਰਾਈਟਸ ਵਿੰਗ ਦੇ ਵਿੱਚ ਸੀ, ਅਕਾਲੀ ਦਲ ਦੇ ਵਿੱਚ ਸੀ ਭਾਈ ਖਾਲੜਾ। ਉਹਨਾਂ ਲਈ ਤੁਸੀਂ ਆਵਾਜ਼ ਨਾ ਬਣ ਸਕੇ। ਤੁਸੀਂ ਰਾਜਧਾਨੀ ਦੇ ਲਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੀ ਕੋ ਕੇ ਹਾਂਜੀ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਉਹਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਗਈ ਹੋਵੇ, ਤੇ ਤੁਸੀਂ ਆਪਣੇ ਆਪ ਨੂੰ ਪੰਥਕ ਪਾਰਟੀ, ਜਾਂ ਜਿਹੜੇ ਵੀ ਲੋਕ ਉੱਥੇ ਪੰਥਕ ਪਾਰਟੀ ਵੀ ਛੱਡੋ, ਜਿੰਨੇ ਵੀ ਪੰਥਕ ਆਰਗੇਨਾਈਜੇਸ਼ਨਾਂ, ਪੰਥਕ ਪਾਰਟੀਆਂ, ਜਾਂ ਜਿਹੜੇ ਵੀ ਉੱਥੇ ਪੰਜਾਬ ਦੇ ਸਿੱਖ ਨੇ, ਲੋਕ ਕਹਿੰਦੇ ਵੀ ਇਹ ਅਕਾਲ ਤਖਤ ਸਾਹਿਬ ਨੂੰ ਪਟਨਾਏ ਆ, ਹਾਂਜੀ, ਕਿੱਥੇ ਨਹੀਂ ਸੀਗੇ? ਕਿੱਥੇ ਸੀਗੇ? ਇੰਨੇ ਸਾਲ, 30 ਸਾਲ ਹੋ ਗਏ, ਚੁੱਪ ਹੀ ਰਹਿ ਗਏ, ਬੋਲਿਆ ਹੀ ਕੋਈ ਨਹੀਂ ਜੀ। ਤੁਸੀਂ ਦੇਖ ਲਓ ਵੀ ਉਹਦਾ ਨਿਆਂ ਕਿੱਥੇ? ਬੀਪੀ ਤਿਵਾੜੀ ਰਿਪੋਰਟ ਕੱਢ ਲਿਆ ਸਗੋਂ। ਬੀਪੀ ਤਿਵਾੜੀ ਨੇ ਤਾਂ ਐਕਸਪੋਜ਼ ਕਰਨਾ ਚਾਹਿਆ ਸੀਗਾ, ਪਰ ਉਹ ਦੱਬਤੀ। ਹਾਂਜੀ, ਉਹ ਦੱਬ ਲਈ, ਉਹਨੂੰ ਬਾਹਰ ਹੀ ਨਹੀਂ ਕੱਢਿਆ ਗਿਆ। ਇੱਕ ਵਾਰੀ ਨਹੀਂ, ਕਿੰਨੇ ਦਹਾਕੇ ਦੱਬੀ। ਹਾਂਜੀ, 1999 ਦੇ ਵਿੱਚ ਉਹਨਾਂ ਨੇ, ਸ਼ਾਇਦ 1998 ਦੇ ਵਿੱਚ ਦੇਤੀ ਸੀ ਉਹਨਾਂ ਨੇ ਰਿਪੋਰਟ ਤਾਂ ਆਪਣੀ। ਉਹ ਕਿੰਨੇ ਦਹਾਕੇ ਦੱਬੀ। ਹਾਂਜੀ, ਦਹਾਕੇ। ਉਸ ਤੋਂ ਬਾਅਦ ਚ ਕੁਛ ਵੀ ਨਹੀਂ। ਜਦ ਕਿ ਉਹਨਾਂ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਨੂੰ ਤਾਂ ਤਕਰੀਬਨ 3 ਦਹਾਕੇ ਹੋ ਚੱਲੇ। 92-93 ਦੀਆਂ ਗੱਲਾਂ ਨੇ, ਜਦੋਂ ਉਹਨਾਂ ਨੂੰ ਆਖਰੀ ਵਾਰ ਚੱਕਿਆ ਗਿਆ ਸੀ ਪੁਲਿਸ ਵੱਲੋਂ। ਹਾਂਜੀ, ਸੋ ਇਹ ਉੱਥੋਂ ਦਾ ਜਿਹੜਾ ਸਿਸਟਮ ਆ ਜੀ। ਜਦੋਂ ਆਪਾਂ ਇੱਥੇ ਜਦੋਂ ਵੀ ਕਿਸੇ ਨਾਲ ਗੱਲ ਛੇੜਦੇ, ਅਗਲਾ ਕਹਿੰਦਾ ਯਾਰ ਉੱਥੇ ਕੱਖ ਵੀ ਨਹੀਂ ਬਦਲਣਾ। ਸੋ ਖਿੱਚ ਚੋਂ ਨਿਕਲੇ ਜਿਹੜੇ ਸ਼ਬਦ ਨੇ ਬੇਸ਼ੱਕ ਸੱਚ ਨੇ, ਪਰ ਫਿਰ ਵੀ ਇਹ ਹੁੰਦਾ ਕਿ ਲੋਕ ਉੱਥੇ ਬੋਲ ਤਾਂ ਰਹੇ ਨੇ, ਲੋਕ ਬੋਲਣ। ਲੋਕ ਦੇਖੋ ਪਹਿਲਾਂ ਵੀ ਬੋਲਦੇ ਸੀਗੇ, ਹੁਣ ਵੀ ਬੋਲਦੇ, ਜਿਹੜਾ ਜਿੰਨਾ ਬੋਲ ਸਕਦਾ ਉਹ ਬੋਲ ਰਿਹਾ। ਚਲੋ ਉਹਨਾਂ ਦੇ ਸ਼ਾਬਾਸ਼ੇ ਆ, ਉਸ ਸਿਸਟਮ 'ਚ ਰਹਿ ਕੇ ਸਿਸਟਮ ਨਾਲ ਵੀ ਪੰਗਾ ਲੈਣਾ ਔਖਾ ਕੰਮ ਹੁੰਦਾ, ਦਲੇਰੀ ਵਾਲਾ ਕੰਮ ਆ। ਜਿਹੜੇ ਕਰ ਰਹੇ ਉਹਨਾਂ ਦੇ ਲਈ ਸ਼ਾਬਾਸ਼ ਆ। ਬਾਕੀ ਬਾਹਰ ਬੈਠੇ ਅਸੀਂ ਜਿਹੜੇ ਇਹੀ ਹੁੰਦਾ ਵੀ ਉਹ ਆਵਾਜ਼ ਨੂੰ ਬੁਲੰਦ ਕਰ ਸਕੀਏ, ਵੀ ਉਹ ਚੀਜ਼ ਨੂੰ ਜਿਹੜਾ ਉਹ ਕਰ ਸਕੀਏ। ਹੁਣ ਉਹ ਜਿਹੜੇ ਵਿਕਾਸ ਦੀ ਮਾਡਲ ਦੀ, ਗੁਜਰਾਤ ਮਾਡਲ ਦੀ ਜਿਹੜੀ ਉੱਥੇ ਛਵੀ ਪੇਸ਼ ਕਰਦੇ
ਦੱਸਦੇ ਆ, ਹੂੰ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਆਹ ਹਾਂਜੀ ਕਰਤਾ ਹਾਂਜੀ ਸੀ, ਉਹ ਕਰਤਾ ਆ। ਹੂੰ ਉਹ ਛਵੀ ਤਾਂ ਹੁਣ ਫਰਾਂਸ ਵਾਲੇ ਜਹਾਜ਼ ਨੇ, ਡੌਂਕੀ ਵਾਲੇ ਜਹਾਜ਼ ਨੇ ਕਲੀਅਰ ਕਰੀ ਕਲੀਅਰ ਕਰਤੀ ਦਿੱਤੀ ਹਾਂਜੀ ਹੈ ਵੀ ਉਹ ਕਿੰਨੀ ਕੁ ਜਿਹੜੀ ਉਹ ਛਵੀ ਆ। ਅੱਜ ਹੂੰ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਹੂੰ ਜਿਹੜਾ ਅਮਰੀਕਾ ਦਾ ਇੱਕ ਆਪਣਾ ਇਲੈਕਸ਼ਨ ਇਸ਼ੂ ਆ, ਇਲੀਗਲ ਇਮੀਗ੍ਰੇਸ਼ਨ ਦਾ, ਹਾਂਜੀ ਹਾਂਜੀ ਵੀ ਉਹਦੇ ਵਿੱਚ ਉੱਥੇ ਲੱਖਾਂ ਰੁਪਈਏ ਦੇ ਕੇ ਇੱਥੇ ਹੂੰ ਪਹੁੰਚ ਰਹੇ ਆ, ਆ ਹੂੰ ਰਹੇ ਆ। ਹੂੰ ਇੱਥੇ ਹੁਣ ਤੁਸੀਂ ਦੇਖੋ ਵੀ ਕਿੱਦਾਂ ਕਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਨਾਲ ਜਿਹੜੀਆਂ ਉਹ ਚੱਲ ਰਹੀਆਂ ਪ੍ਰਵੀਨ ਜੀ, ਵੀ ਜੀ ਨਸ਼ਿਆਂ ਦੀ, ਫੈਂਟਨਲ, ਆਪਣੀ ਕਮਿਊਨਿਟੀ ਦੇ ਆਪਣੇ ਵੱਖਰੇ ਇਸ਼ੂਜ਼ ਆ ਇੱਥੇ, ਬਹੁਤ ਇਸ਼ੂ ਨੇ ਜਿਹੜੇ ਉਹ ਨਾਲ ਦੇ ਨਾਲ ਆ। ਜਿਹੜੇ ਆਮ ਇਸ਼ੂ ਤਾਂ ਹੈਗੇ ਹੀ ਹੈਗੇ ਆ, ਕਾਮਨ ਹੂੰ ਇਸ਼ੂਜ਼ ਜਿਹੜੇ ਬਾਕੀ ਸਾਰੇ ਹੂੰ ਤੁਹਾਡੇ ਅਮਰੀਕਨਸ ਦੇ ਨਾਲ ਮਿਲਦੇ ਹੀ ਆ, ਜੀ ਜੀ ਉਹਨਾਂ ਵਿੱਚ ਕੁਝ ਕਮਿਊਨਿਟੀ ਦੇ ਇਸ਼ੂਜ਼ ਵੀ ਆ ਹੂੰ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਆ। ਹੂੰ ਉਹਨਾਂ ਨੂੰ ਲੈ ਕੇ ਭਾਈ ਸੁਹਿਰਦਤਾ ਦੇ ਨਾਲ ਜਿਹੜੀ ਉਹ ਗੱਲ ਕਰੋ। ਸੋਚੋ ਉੱਥੇ ਵਿਚਾਰੋ ਕੁਝ ਇਹਨਾਂ ਚੀਜ਼ਾਂ ਉੱਥੇ ਕੁਝ ਬਦਲੇ ਨਾ ਬਦਲੇ, ਜੇ ਉਹ ਸੋਚ ਆ ਉਹਨੂੰ ਤਾਂ ਫਿਰ ਛੱਡ ਦੋ, ਹੂੰ ਇੱਥੇ ਨੂੰ ਕੀ ਬਚਾ ਇੱਥੋਂ ਕੇ ਵੀ ਰੱਖ, ਛੱਡ ਦਿਓਗੇ ਇੱਥੇ ਬਚਾ ਕੇ ਰੱਖ ਲਓ। ਹਾਂਜੀ ਹਾਂਜੀ ਇਹਨਾਂ ਇਸ਼ੂਜ਼ ਦੇ ਉੱਤੇ ਬਹੁਤ ਜ਼ਿਆਦਾ ਜ਼ਰੂਰੀ ਆ ਹੂੰ ਵੀ ਆਪਾਂ ਜਿਹੜਾ ਇੰਪੋਰਟੈਂਟ ਤਰੀਕੇ ਦੇ ਨਾਲ ਬੜੀ ਇਹਨੂੰ ਗੰਭੀਰਤਾ ਦੇ ਨਾਲ ਲੈ ਕੇ ਜਿਹੜਾ ਇਹਨਾਂ ਇਸ਼ੂਜ਼ ਨੂੰ ਜਿਹੜਾ ਉਹ ਲੈ ਕੇ ਚੱਲੀਏ, ਨਹੀਂ ਤਾਂ ਹਾਲਾਤ ਇੱਥੇ ਵੀ ਉਹੀ ਹੋ ਜਾਣੇ ਜਿੱਦਾਂ ਸਵੇਰੇ ਵੀ ਆਪਾਂ ਗੱਲ ਕਰਦੇ ਸੀ। ਹਾਂਜੀ ਹਾਂਜੀ ਉੱਥੇ ਇੱਕ ਗੋਲੀਆਂ ਦੇ ਨਾਲ ਜਨਰੇਸ਼ਨ ਮਾਰਤੀ, ਹੂੰ ਦੂਜੀ ਹੁਣ ਨਸ਼ਿਆਂ ਦੇ ਵਿੱਚ ਮਾਰ ਰਹੇ ਆ, ਹੂੰ ਜਿਹੜੀ ਬਚ-ਬੁਚ ਕੇ ਇੱਥੇ ਆਈ ਆ, ਇੱਥੇ ਵੀ ਤੇ ਨਹੀਂ ਇੱਥੇ ਵੀ ਜਿਹੜੀ ਉਹ ਹਾਲਾਤ ਹੂੰ ਬਣਦੇ ਜਾ ਰਹੇ। ਭਾਈ ਆਪਾਂ ਇੱਥੇ ਵਾਲੇ ਨੂੰ ਸਵਾਰਨ ਦੀ ਕੋਸ਼ਿਸ਼ ਕਰ ਲਈਏ। ਇੱਕ ਕਾਲਰ ਲੈ ਲੈਂਦੇ ਆ ਜਾਂਦੇ ਜਾਂਦੇ। ਜਸਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ 30 ਸਾਲ ਇੱਕ ਕੌਂਕੇ ਸਾਹਿਬ ਦੀ ਜਿਹੜੀ ਸ਼ਹੀਦੀ ਆ ਉਹ ਤਾਂ ਇੱਕ ਲਪੋ ਛੱਡੀ, ਤੇ ਸਾਰਾ ਸਾਲ ਚੜ੍ਹਦੇ ਸਾਲ ਹੀ ਵਧਾਈਆਂ ਵਧਾਈਆਂ ਕਰ ਲਾ ਪਏ। ਕਿੱਥੇ ਖਾਲਸਾ ਪੰਥ, ਕਿੱਥੇ ਸਿੱਖ ਕੌਮ ਤੇ ਕਿੱਥੇ ਆਪਣੇ ਪੰਜਾਬ ਦੇ ਲੋਕ ਨਾ, ਕੋਈ ਵੀ ਨਹੀਂ ਬੋਲ ਸਕਿਆ। ਚਾਹੇ ਉਹ ਕੱਲਾ ਆਪਾਂ ਬਾਦਲ ਪਰਿਵਾਰ ਨੂੰ ਕਹੀ ਜਾਈਏ ਤੇ ਬਾਕੀ ਜਿਹੜੇ ਨਾਲ ਉਹਨਾਂ ਦੇ ਸੀਗੇ 70 ਸੀ ਜਿੰਨੇ ਵੀ ਸੀਗੇ ਉਹ ਸੇਮ ਭਾਗੀਦਾਰ ਹੈ ਜੀ। ਜੀ ਜੀ ਵੱਡੇ ਵੱਡੇ ਅਫਸਰ ਸਾਰੇ ਸੇਮ ਭਾਗੀਦਾਰ ਆ। ਫਿਰ ਆਪਣੇ ਖਾਲੜਾ ਸਾਹਿਬ ਦੀ ਸ਼ਹੀਦੀ ਤੁਸੀਂ ਦੇਖ ਲਓ, ਇੱਕ ਨਹੀਂ ਹੋਇਆ ਜੀ ਜੀ ਤੇ ਸਾਡੇ ਕਿੰਨੇ ਜ਼ਿਆਦਾ ਬਲੇ, ਕਿੰਨੀਆਂ ਸਰਕਾਰਾਂ ਬਲੀਆਂ, ਚਾਹੇ ਕਾਂਗਰਸੀ ਆ ਚਾਹੇ ਅਕਾਲੀ ਆ, ਜਿਹੜੇ ਵੀ ਹੈਗੇ ਆ, ਜਿਹੜੇ ਕਹਿੰਦੇ ਪੰਜ ਦੇ ਠੇਕੇਦਾਰ ਆ, ਉਹਨਾਂ ਦਾ ਦੇਖੋ ਕੀ ਹਾਲ ਆ। ਤੇ ਹੁਣ ਢੋਂਗ ਫੇਕ ਰਚਦੇ ਆ ਵੀ ਸ਼ਹੀਦੀ ਮਨਾਉਣੀ, ਤੇ ਪਹਿਲਾਂ 30 ਸਾਲ ਕਿੱਥੇ ਗਏ ਨਾ। ਬਿਲਕੁਲ ਜੀ ਜੀ ਜਿਹੜਾ ਮੇਰਾ ਖਿਆਲ ਉਹ ਲਾਸ਼ਾਂ ਤੁਰੀਆਂ ਫਿਰਦੀਆਂ ਜਿਹੜੇ ਵੀ ਹੈਗੇ ਆ, ਚਾਹੇ ਉਹ ਹੈਗੇ ਆ ਕੋਈ ਸੰਸਥਾ ਵਾਲੇ, ਚਾਹੇ ਹੈਗੇ ਸ਼੍ਰੋਮਣੀ ਕਮੇਟੀ ਵਾਲੇ, ਚਾਹੇ ਹੈਗੇ ਬਾਦਲ ਦਲ ਵਾਲੇ, ਜਿੰਨੇ ਵੀ ਹੈਗੇ ਸਿਰਫ ਲਾਸ਼ਾਂ ਹੀ ਆ ਜੀ, ਕੋਈ ਸੈਕਰਦਾਰਾ ਨਹੀਂ ਹੈ ਜੀ ਜੀ। ਥੈਂਕ ਯੂ ਜਸਵੀਰ। ਆਪ ਦੀ ਜਾਨ ਬਚਾਉਣ ਦੀ ਖਾਤਰ ਦੂਏ ਦੀ ਤੁਸੀਂ ਇੱਕ ਆਵਾਜ਼ ਨਹੀਂ ਬੰਦ ਕਰ ਸਕਦੇ ਨਾ। ਤੇ ਕਿਹੜੇ ਸਿੱਖ ਤੇ ਕਿਹੜੀਆਂ ਸਿੱਖਾਂ ਦੀਆਂ ਗੱਲਾਂ ਨਾ। ਸਹੀ ਗੱਲ ਹੈ ਜੀ। ਸ਼ਹੀਦੀਆਂ ਦੇ ਗਏ ਗੁਰੂਆਂ ਟਾਈਮ, ਜਿਹੜੇ ਪਰਿਵਾਰ ਸ਼ਹੀਦੀਆਂ ਦੇ ਗਏ, ਇਹ ਤਾਂ ਵੀ ਉਦੋਂ ਨਾਲ ਸਿੱਧਾ ਪਤਾ ਸੀ ਵੀ ਜੇ ਆਵਾਜ਼ ਉਠਾਂਗੇ ਸਿੱਧੀ ਮੌਤ ਹੈ ਨਾ ਉਹਨਾਂ ਟਾਈਮਾਂ 'ਚ, ਤੇ ਉਦੋਂ ਵੀ ਸਿੱਖ ਸੀਗੇ, ਬੋਲੇ ਨਾ, ਡਟੇ ਨਾ। ਜੀ ਤੇ ਇੱਥੇ ਵੀ ਹੁਣ ਵੀ ਦੇ ਲਓ ਤੁਸੀਂ ਕਿੰਨੇ ਕੁ ਲੋਕ ਆਵਾਜ਼ ਉਠਾਉਂਦੇ ਆ। ਜਾਂ ਮੀਡੀਆ ਜਿਹੜਾ ਬਹੁਤ ਕਹਿੰਦੇ ਅਸੀਂ ਬੜੇ ਵਧੀਆ ਮੀਡੀਆ ਵਾਲੇ ਉੱਥੇ, ਚਾਹੇ ਮੋਦੀ ਮੀਡੀਆ ਜਾਂ ਗੋਦੀ ਮੀਡੀਆ ਜਾਂ ਪੰਜਾਬੀ ਜਿਹੜੇ ਵੀ ਹੈਗੇ ਆ, ਕਿਸੇ ਦਾ ਹੈਗਾ ਬਿਆਨ? ਕਿੰਨੇ ਇੱਕ ਥੋੜੋ ਜਿਹੜੇ ਨਾਲੇ ਸਾਡਾ ਕਾਲਟਾ ਦਾ ਜ਼ਿਆਦਾ ਸੀਗਾ, ਇਹ ਕੋਈ ਮਾੜੀ ਮੋਟੀ ਹਾਸੀ ਸੀ। ਬਿਲਕੁਲ ਜੀ ਜੀ ਬਿਲਕੁਲ। ਤੇ ਸਿੱਖ ਕੌਮ ਨੇ ਰੋਲ ਕੇ ਰੱਖਤਾ ਜੀ ਸਾਰਾ ਕੁਝ। ਸਹੀ ਗੱਲ। ਥੈਂਕ ਯੂ ਜੀ, ਥੈਂਕ ਯੂ ਜਸਵੀਰ। ਸੋ ਆਪਣਾ ਸਮਾਂ ਵੀ ਰਾਜਕਰਮਵੀਰ ਸਿੰਘ ਜੀ ਸਮਾਪਤੀ ਵਾਲਾ ਬਿਲਕੁਲ ਜੀ, ਸਮਾਪਤ ਹੈ ਜੀ ਹੁਣ। ਤੇ ਸੋ ਬਿਲਕੁਲ ਆਉਣ ਵਾਲੇ ਸਮੇਂ 'ਚ ਵੀ ਆਪਾਂ ਵੱਖ-ਵੱਖ ਇਸ਼ੂਜ਼ ਦੇ ਉੱਤੇ, ਅੱਜ ਆਪਾਂ ਇੱਕ ਓਵਰਆਲ ਪੰਛੀ ਝਾਤ ਜਿਹੜੀ ਵੱਖ-ਵੱਖ ਇਸ਼ੂਜ਼ ਦੇ ਉੱਤੇ ਮਾਰੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਕੁਛ ਨਾ ਕੁਛ ਆਪਾਂ ਇੱਕ ਇਸ਼ੂ ਨੂੰ ਹੋਰ ਡੂੰਘਾਈ ਦੇ ਵਿੱਚ ਡੀਪਲੀ ਜਿਹੜਾ ਉਹ ਦੇਖਣ ਦੀ ਕੋਸ਼ਿਸ਼ ਕਰਾਂਗੇ। ਕੌਣ ਕੀ ਕਹਿ ਰਿਹਾ ਉਹਨਾਂ ਮਾਮਲਿਆਂ ਦੇ ਵਿੱਚ, ਲੋਕਾਂ ਦੀ ਕੀ ਰਾਏ ਹੋ ਸਕਦੀ ਆ, ਕੀ ਕਹਿ ਰਹੇ ਨੇ, ਕੀ ਪੋਲਸ ਵੀ ਆਖਦੇ ਰਹਿੰਦੇ ਨੇ ਉਹਨਾਂ ਇਸ਼ੂਜ਼ ਦੇ ਉੱਤੇ, ਉਹ ਸਾਰਾ ਕੁਝ ਜਿਹੜਾ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।